ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿਲ ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725252। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 26 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਪੰਜਾਬ ਦੇ ਵਿੱਚ ਸਿਆਸੀ ਗੱਠਜੋੜਾਂ ਤੋਂ। ਬੜੀ ਅਜੀਬ ਜੀ ਸਥਿਤੀ ਬਣ ਗਈ ਹੈ ਪੰਜਾਬ ਦੇ ਵਿੱਚ। ਕਹਿੰਦੇ ਨਾ ਐਨਡੀਏ ਹੈ ਤੇ ਨਾ ਹੀ ਇੰਡੀਆ ਗੱਠਜੋੜ ਹੈ। ਪਰਦਾ ਹੁਣ ਪਰ ਤੋਂ ਅੱਗੇ ਕੀ ਲੱਗੇ ਜੀ? ਬਿਲਕੁਲ, ਕੋਈ ਸ਼ੱਕ ਨਹੀਂ ਪ੍ਰਵੀਨ ਜੀ ਕਿ ਲਗਾਤਾਰ ਪਿਛਲੇ ਦਿਨਾਂ ਤੋਂ ਇਸ ਗੱਲ ਦੀ ਚਰਚਾਵਾਂ ਚੱਲੀਆਂ ਆਉਂਦੀਆਂ ਸੀਗੀਆਂ ਔਰ ਖਾਸ ਕਰਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਤਾਂ ਸਪਸ਼ਟ ਜਿਹਾ ਕਰਤਾ ਸੀ ਕਿ ਦਿੱਲੀ 'ਚ ਕਰਨਾ ਗੱਠਜੋੜ ਕਰ ਲਓ, ਪੰਜਾਬ 'ਚ ਅਸੀਂ ਨਹੀਂ ਕਰਨਾ। ਸੋ ਦੋ ਹੀ ਤਰ੍ਹਾਂ ਨਹੀਂ ਚਾਹੁੰਦੀਆਂ ਸੀਗੀਆਂ ਕਿ ਪੰਜਾਬ 'ਚ ਗੱਠਜੋੜ ਹੋਵੇ। ਸੋ ਇਸ ਲਈ ਉਹਨਾਂ ਦਾ ਗੱਠਜੋੜ ਤਾਂ ਚਲੋ ਪਹਿਲਾਂ ਹੀ ਤੈਅ ਸੀਗਾ ਕਿ ਨਹੀਂ ਕਰਨਾ ਚਾਹੁੰਦੀਆਂ ਤੇ ਨਹੀਂ ਹੋਇਆ। ਪਰ ਇੱਧਰ ਦੂਸਰੇ ਪਾਸੇ ਦੋ ਹੀ ਧਿਰਾਂ, ਅਕਾਲੀ ਦਲ ਵੀ ਤੇ ਭਾਜਪਾ ਵੀ ਚਾਹੁੰਦਾ ਸੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਗੱਠਜੋੜ ਹੋਵੇ। ਤੇ ਪਰ ਉਹਨਾਂ ਦੇ ਗੱਠਜੋੜ ਨੂੰ ਕੱਲ ਐਲਾਨ ਹੋ ਗਿਆ ਸਪਸ਼ਟ ਰੂਪ 'ਚ ਕਿ ਹੁਣ ਇਹ ਗੱਠਜੋੜ ਨਹੀਂ ਹੋਏਗਾ ਜੀ, ਅਸੀਂ ਅੱਡੋ ਅੱਡੀ ਚੋਣ ਲੜਾਂਗੇ ਜੀ। ਸੋ ਜੇਕਰ ਇਹ ਐਲਾਨਨਾਮਿਆਂ ਨੂੰ ਦੇਖਣਾ ਹੈ ਪ੍ਰਵੀਨ ਜੀ, ਫਿਰ ਤਾਂ ਪੰਜਾਬ 'ਚ ਇਸ ਵਾਰ ਨਾ ਇੰਡੀਆ ਗੱਠਜੋੜ ਹੈਗਾ ਤੇ ਨਾ ਐਨਡੀਏ ਗੱਠਜੋੜ ਹੈਗਾ। ਇਹਦਾ ਮਤਲਬ ਸਿੱਧੇ ਰੂਪ 'ਚ ਪੰਜਾਬ ਦੀਆਂ ਇਸ 2024 ਦੀਆਂ ਹੋਣ ਵਾਲੀਆਂ ਆਮ ਲੋਕ ਸਭਾ ਚੋਣਾਂ 'ਚ ਚੌਕੌਣਾ ਮੁਕਾਬਲਾ ਦੇਖਣ ਨੂੰ ਮਿਲੂ। ਮਤਲਬ ਮੁੱਖ ਧਿਰ ਦੇ ਵਿੱਚ ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ, ਅਕਾਲੀ ਦਲ, ਇਹ ਚਾਰ ਪਾਰਟੀਆਂ ਮੁੱਖ ਨੇ ਜਿਹੜੀਆਂ 13 ਦੀਆਂ 13 ਸੀਟਾਂ ਤੇ ਲੜਨ ਜਾ ਰਹੀਆਂ। ਇੱਥੋਂ ਤੱਕ ਕਿ ਅਕਾਲੀ ਦਲ ਪਹਿਲੀ ਵਾਰ ਸ਼ਾਇਦ ਕਿ ਚੰਡੀਗੜ੍ਹ 'ਚ ਵੀ ਲੜਨ ਜਾ ਰਿਹਾ ਹੁਣ। ਸੋ ਇੱਥੋਂ ਦੇ ਜਿਹੜੇ ਐਮਸੀ ਲਗਾਤਾਰ ਬਣਦੇ ਆਏ ਨੇ, ਹਰਦੀਪ ਹੋਰੀ, ਉਹਨਾਂ ਨੂੰ ਕਰ ਦਿੱਤਾ ਇਸ਼ਾਰਾ ਕਿ ਕਰੋ ਤਿਆਰੀ, ਤੁਸੀਂ ਐਮਪੀ ਵੀ ਲੜਨਾ। ਸੋ ਇਹ ਸਥਿਤੀ ਦੇ ਵਿੱਚ ਪੰਜਾਬ 'ਚ ਜੇਕਰ ਤੁਸੀਂ ਇਸ ਗੱਲ ਨੂੰ ਸਮਝਣਾ ਤਾਂ ਇਹਦਾ ਮਤਲਬ ਇੱਕ ਗੱਲ ਸਪਸ਼ਟ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਕੱਲਿਆਂ ਲੜਨ ਜਾ ਰਹੀ ਆ। ਪਰ ਸ਼ੰਭੂ ਟੱਪਦੀਆਂ ਹੀ ਉਹਨਾਂ ਦੇ ਐਮਪੀ ਜੇ ਜਿੱਤਦੇ ਨੇ, ਚਾਹੇ 4 ਜਿੱਤਣ ਚਾਹੇ 2 ਜਿੱਤਣ, ਇਕੱਠੇ ਨੇ। ਬਿਲਕੁਲ ਸਹੀ ਹੈ। ਤੇ ਇਸੇ ਤਰ੍ਹਾਂ ਐਨਡੀਏ ਦੇ ਵਿੱਚ ਭਾਜਪਾ ਤੋਂ ਅੱਡ ਤਾਂ ਦਿਖਦੀ ਆ ਅਕਾਲੀ ਦਲ, ਪਰ ਅੱਡ ਕਦੇ ਵੀ ਨਹੀਂ ਆ। ਬਿਲਕੁਲ ਸਹੀ ਹੈ। ਸੁਨੀਲ ਜਾਖੜ ਕੱਲ ਐਲਾਨ ਕਰ ਰਹੇ ਸੀ ਕਿ ਹਾਂਜੀ ਅਸੀਂ ਪਾਰਟੀ ਦੇ ਵਰਕਰਾਂ ਦੀ, ਅਸੀਂ ਆਪਣੇ ਸਮਰਥਕਾਂ ਦੀ, ਉਹਨਾਂ ਦੀ ਮੰਗ ਤੇ ਉਹਨਾਂ ਦੀਆਂ ਇੱਛਾਵਾਂ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੋ ਚਾਹੁੰਦੇ ਸੀ ਉਵੇਂ ਹੀ ਕਰਤਾ। 13 ਦੀ 13 ਤੇ ਅੱਡ ਲੜਾਂਗੇ ਅਸੀਂ। ਅਕਾਲੀ ਦਲ ਨਾਲ ਕੋਈ ਗੱਠਜੋੜ ਨਹੀਂ, ਕਿਸੇ ਨਾਲ ਕੋਈ ਗੱਠਜੋੜ ਨਹੀਂ, ਸਾਰੀਆਂ ਸੀਟਾਂ ਤੇ ਆਪ ਲੜਨ ਜਾ ਰਹੇ। ਇਹ ਉਹੀ ਸੁਨੀਲ ਜਾਖੜ ਨੇ ਜਿਹੜੇ 2-3 ਦਿਨ ਪਹਿਲਾਂ ਕਹਿੰਦੇ ਸੀ ਕਿ ਗੱਠਜੋੜ ਹੋਣਾ ਚਾਹੀਦਾ। ਤੇ ਇਹਨਾਂ ਦੇ ਨਾਲ ਦੇ ਸਾਥੀ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਜ਼ਿਆਦਾ ਕਾਹਲੇ ਸੀ ਇਸ ਗੱਠਜੋੜ ਦੇ ਲਈ, ਕਿਉਂਕਿ ਉਹਨਾਂ ਦੀ ਤਾਂ ਟੇਕ ਕੇ ਪ੍ਰਨੀਤ ਕੌਰ ਦੀ ਚੋਣ ਜਿੱਤਣ ਦੀ ਟੇਕ ਕੇ ਅਕਾਲੀ ਦਲ ਦੇ ਸਿਰ ਤੇ ਪਈ ਹੈ ਜੀ। ਹੁਣ ਲੱਗਦਾ ਕਿ ਪਟਿਆਲੇ ਦੇ ਵਿੱਚ ਭਾਜਪਾ ਦਾ ਆਪਣਾ ਵੋਟ ਬੈਂਕ ਓਨਾ ਨਹੀਂ ਹੈ ਜਿਹਦੇ ਨਾਲ ਐਮਪੀ ਦੀ ਸੀਟ ਜਿੱਤੀ ਜਾ ਸਕੇ, ਕੱਢੀ ਜਾ ਸਕੇ। ਬਿਲਕੁਲ ਸਹੀ ਹੈ। ਤੇ ਕੈਪਟਨ ਦੇ ਨਾਂ ਤੇ, ਪ੍ਰਨੀਤ ਕੌਰ ਦੇ ਨਾਂ ਤੇ ਸਾਰਾ ਕਾਂਗਰਸ ਨਹੀਂ ਆਉਣਾ ਇੱਧਰ। ਜੇ ਸਾਰੀ ਕਾਂਗਰਸ ਵੋਟ ਬੈਂਕ ਨਹੀਂ ਆਉਣੀ ਤਾਂ ਅਕਾਲੀ ਦਲ ਦੀ ਵੋਟ ਬੈਂਕ ਜੇ ਆ ਜਾਵੇ ਤਾਂ ਸ਼ਾਇਦ ਸਾਡੀ ਕਿਸ਼ਤੀ ਪਾਰ ਲੱਗ ਸਕਦੀ, ਸੰਭਾਵਨਾ ਬਣ ਜਾਵੇ। ਸੋ ਇਸ ਲਈ ਉਹ ਗੱਠਜੋੜ ਦੇ ਹਾਮੀ ਸੀ। ਸੁਖਬੀਰ ਸਿੰਘ ਬਾਦਲ ਕੱਲ ਕਹਿ ਰਹੇ ਸੀਗੇ ਕਿ ਸਾਡੇ ਲਈ ਪੰਥ ਪਹਿਲਾਂ, ਪੰਜਾਬ ਪਹਿਲਾਂ, ਕਿਸਾਨੀ ਪਹਿਲਾਂ। 1997 ਤੋਂ ਪੰਥ ਨਹੀਂ ਸੀ ਪਹਿਲਾਂ। ਬਿਲਕੁਲ 1997 ਤੋਂ 2020 ਤੱਕ ਕਿਸਾਨੀ ਨਹੀਂ ਸੀ ਤੁਹਾਡੇ ਲਈ ਪਹਿਲਾਂ। ਤੇ ਆ ਹੁਣ ਕੋਰ ਕਮੇਟੀ ਦੀ ਬੈਠਕ 'ਚ ਤੁਸੀਂ ਇਹ ਨੁਕਤੇ ਰੱਖ ਕੇ ਦਿਖਾਉਣਾ ਚਾਹੁੰਦੇ ਹੋ ਕਿ ਨਹੀਂ ਅਸੀਂ ਪੰਜਾਬ ਵਾਲੇ ਨੁਕਤਿਆਂ ਤੇ।
ਜੀ ਮਤਲਬ ਅਕਾਲੀ ਦਲ ਇਹ ਦੱਸ ਰਿਹਾ ਕਿ ਗੱਠਜੋੜ ਨਾ ਹੋਣ ਦਾ ਕਾਰਨ ਇਹ ਹੈ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਲਈ, ਅਸੀਂ ਕਿਸਾਨੀ ਮਸਲਿਆਂ ਦਾ ਹੱਲ ਮੰਗ ਲਿਆ, ਅਸੀਂ ਪੰਜਾਬ ਦੇ ਹੱਕ ਮੰਗ ਲਏ, ਇਸ ਲਈ ਭਾਜਪਾ ਨੇ ਗੱਠਜੋੜ ਤੋਂ ਇਨਕਾਰ ਕਰਤਾ। ਭਾਈ ਇਹ ਤੁਹਾਡੀਆਂ ਮੰਗਾਂ ਕਦੇ ਰਹੀਆਂ ਹੀ ਨਹੀਂ। ਤੁਹਾਡੀ ਮੰਗ ਤਾਂ ਸੀਟ ਸ਼ੇਅਰਿੰਗ ਰਹੀ ਹੈ, ਸਿਰਫ ਕੁਰਸੀ ਰਹੀ ਹੈ ਕੇਂਦਰ ਚ ਡਹਿੰਦੀ, ਚਾਹੇ ਉਹ ਕਦੇ ਢੀਂਡਸੇ ਦੇ ਨਾਲ ਸੁਖਵੀਰ ਦੀ ਬਰਾਬਰ ਡਹਿ ਜਾਵੇ। ਪਹਿਲੀ ਵਾਰ MP ਬਣ ਕੇ ਹੀ ਰਾਜ ਮੰਤਰੀ ਬਣ ਗਏ ਸੀ ਸੁਖਵੀਰ ਬਾਦਲ। ਹਾਂਜੀ ਹਾਂਜੀ ਬਿਲਕੁਲ। ਤੇ ਉਸ ਤੋਂ ਬਾਅਦ ਹਰਸਿਮਰਤ ਬਣਦੀ ਰਹੀ ਤੇ ਚੰਗੇ ਚੰਗੇ ਜਿੱਤੇ ਹੋਏ ਬ੍ਰਹਮਪੁਰਾ ਹੋਰ ਵੀ ਦੇਖਦੇ ਰਹਿ ਗਏ ਸੀ ਕਿ ਹਾਂ ਸਾਡੀ ਵਾਰੀ ਆਈ ਹੋਣੀ। ਜੀ ਜੀ। ਸੋ ਇਸ ਲਈ ਇਹ ਸਾਰਿਆਂ ਨੂੰ ਸਮਝ ਆਉਂਦੀ ਹੈ ਕਿ ਤੁਹਾਡੇ ਲਈ ਜੇਕਰ ਪੰਥ ਪਹਿਲਾਂ ਹੁੰਦਾ, ਪੰਜਾਬ ਪਹਿਲਾਂ ਹੁੰਦਾ, ਤਾਂ ਕਦੇ ਵੀ ਭਾਜਪਾ ਨਾਲ ਗੱਠਜੋੜ ਹੀ ਨਾ ਹੁੰਦਾ। ਤੇ ਅੱਜ ਪਰ ਅਕਾਲੀ ਦਲ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਸ ਲਈ ਅਸੀਂ ਆ ਲੀਕ ਕੀਤੀ ਸੀ ਜੀ, ਇਹਦੇ ਤੇ ਭਾਜਪਾ ਨਹੀਂ ਆਈ। ਤੇ ਜਾਖੜ ਜੀ ਕਹਿੰਦੇ ਕਿ ਜਿੰਨੇ ਮਸਲੇ ਬੀਜੇਪੀ ਨੇ ਹੱਲ ਕੀਤੇ ਨੇ, ਕਿਸਾਨਾਂ ਦੇ ਲਈ ਜੋ ਕੁਝ ਕੀਤਾ ਹੈ ਨਾ, ਦੇਸ਼ ਲਈ ਜੋ ਕੁਝ ਕੀਤਾ ਹੈ, ਉਹਦੇ ਹਵਾਲੇ ਨਾਲ ਅਸੀਂ ਆਪਣੇ ਦਮ ਤੇ ਚੋਣ ਲੜਨ ਜਾ ਰਹੇ ਹਾਂ। ਸੋ ਇਹ ਦੇਖਣ ਦੇ ਲਈ ਸਪਸ਼ਟ ਹੈ ਕਿ ਪੰਜਾਬ 'ਚ ਨਾ ਇੰਡੀਆ ਗੱਠਜੋੜ ਹੈ ਨਾ NDA ਗੱਠਜੋੜ ਹੈ। ਪਰ ਨਤੀਜਿਆਂ ਤੋਂ ਬਾਅਦ ਦੋਏ ਧਿਰਾਂ ਇਕੱਠੀਆਂ ਨੇ, ਚਾਹੇ ਉਹ ਆਪ ਤੇ ਕਾਂਗਰਸ ਹੋਵੇ ਤੇ ਚਾਹੇ ਅਕਾਲੀ ਤੇ ਭਾਜਪਾ ਹੋਣ। ਇਹ ਸਪਸ਼ਟ ਹੈ ਜੀ। ਹੁਣ ਤੁਸੀਂ ਜੇਕਰ ਇਸ ਗੱਲ ਨੂੰ ਦੇਖਣਾ ਕਿ ਇਹਨਾਂ ਦੇ ਲਈ ਗੱਠਜੋੜ ਦੀ ਜ਼ਰੂਰਤ ਕਿੰਨੀ ਸੀ ਰਾਜਨੀਤਿਕ ਤੌਰ ਤੇ, ਤਾਂ ਉਹਦਾ ਅੰਦਾਜ਼ਾ ਪੰਜਾਬ 'ਚ ਹਾਲ ਹੀ ਹੋਈਆਂ 2 ਜ਼ਿਮਨੀ ਚੋਣਾਂ ਤੋਂ ਲੱਗ ਜਾਂਦਾ ਪ੍ਰਵੀਨ ਜੀ। ਠੀਕ ਹੈ ਜੀ। ਸਭ ਤੋਂ ਪਹਿਲਾਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ, ਸਰਕਾਰ ਬਣਨ ਤੋਂ ਬਾਅਦ ਪਹਿਲੀ ਜ਼ਿਮਨੀ ਚੋਣ ਸੰਗਰੂਰ ਆਉਂਦੀ ਹੈ। ਮੈਂ ਸਿਰਫ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ ਗੱਲ ਕਰ ਰਿਹਾ। ਠੀਕ ਹੈ ਜੀ, ਠੀਕ ਹੈ। ਲੋਕ ਸਭਾ ਚੋਣ ਜਦੋਂ ਸੰਗਰੂਰ ਵਾਲੀ ਆਈ ਤਾਂ ਉੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ 'ਚ ਮੁਕਾਬਲਾ ਸੀ। ਕਹਿੰਦੇ ਜੀ ਆਮ ਆਦਮੀ ਪਾਰਟੀ ਤੇ ਕਾਂਗਰਸ 'ਚ ਮੁਕਾਬਲਾ, ਪਰ ਸੀਟ ਕੌਣ ਲੈ ਗਿਆ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੀ, ਸਿਮਰਨਜੀਤ ਸਿੰਘ ਮਾਨ। ਤੇ ਜਦੋਂ ਪਹਿਲੇ ਨੰਬਰ ਤੇ ਮਾਨ ਆ ਗਏ ਤਾਂ ਫਿਰ ਜਿਹੜੀਆਂ ਧਿਰਾਂ ਮੁਕਾਬਲੇ 'ਚ ਆਪਣੇ ਆਪ ਨੂੰ ਗਿਣਦੀਆਂ ਸੀ, ਉਹ ਦੂਏ ਤੀਏ ਨੰਬਰ ਦੀ ਲੜਾਈ ਲੜਦੀਆਂ ਸੀ, ਆਪ ਤੇ ਕਾਂਗਰਸ। ਹਾਂਜੀ ਹਾਂਜੀ। ਤੇ ਫਿਰ ਜੇ ਦੂਏ ਤੀਏ ਦੀ ਉਹ ਲੜਾਈ ਲੜ ਰਹੀਆਂ ਸੀ ਤਾਂ ਫਿਰ ਚੌਥੇ ਪੰਜਵੇਂ ਦੀ ਲੜਾਈ ਅਕਾਲੀ ਦਲ ਤੇ ਭਾਜਪਾ ਵਿਚਾਲੇ ਸੀ। ਚਾਹੇ ਉਹ ਕਾਂਗਰਸੀਆਂ ਚੋਂ ਆਇਆ ਲੀਡਰ ਸੀ, ਪਰ ਭਾਜਪਾ ਦੀ ਟਿਕਟ ਤੇ ਲੜਿਆ ਸੀ। ਇਸ ਲਈ ਭਾਜਪਾ ਦੱਸ ਰਹੀ ਹੈ ਕਿ ਜ਼ਿਮਨੀ ਚੋਣ 'ਚ ਦੇਖੋ ਅਸੀਂ ਚੌਥੇ ਨੰਬਰ ਤੇ ਆਏ ਆ, ਅਕਾਲੀ ਦਲ ਜਿਹੜਾ ਬੜਾ ਭਾਈ ਬਣਦਾ ਸੀ 5ਵੇਂ ਨੰਬਰ ਤੇ ਆ। ਬਿਲਕੁਲ ਸਹੀ ਹੈ ਜੀ ਜੀ। ਤੇ ਫਿਰ ਅਕਾਲੀ ਦਲ ਕਹਿੰਦਾ ਜੀ ਲਓ ਦੂਜੀ ਜ਼ਿਮਨੀ ਚੋਣ 'ਚ ਅਸੀਂ ਭਾਜੀ ਮੋੜਤੀ। ਕਹਿੰਦਾ ਜੀ ਅਸੀਂ ਤੀਏ ਤੇ ਆ ਗਏ, ਭਾਜਪਾ ਚੌਥੇ ਤੇ ਆਈ ਆ। ਭਾਜਪਾ ਕਹਿੰਦੀ ਸੀ ਸੰਗਰੂਰ ਵੀ ਚੌਥੇ ਹੀ ਸੀ, ਅਸੀਂ ਇੱਥੇ ਵੀ ਚੌਥੇ ਹੀ, ਅਸੀਂ ਆਪਣੀ ਥਾਂ ਤੇ ਬਰਕਰਾਰ ਆ। ਉਹ ਇਸ ਗੱਲੋਂ ਖੁਸ਼ ਸੀ। ਜਲੰਧਰ 'ਚ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਆਉਂਦੀ ਹੈ, ਦੂਏ ਤੇ ਕਾਂਗਰਸ ਆਉਂਦੀ ਹੈ। ਤੀਏ ਚੌਥੇ ਦੀ ਲੜਾਈ ਫਿਰ ਇਹਨਾਂ 'ਚ ਸੀ। ਉੱਥੇ ਅਕਾਲੀ ਦਲ ਤੀਏ ਤੇ ਆ ਗਿਆ ਤੇ ਭਾਜਪਾ ਚੌਥੇ ਤੇ ਚਲੀ ਗਈ। ਸੋ ਇਸ ਸਥਿਤੀ ਦੇ ਵਿੱਚੋਂ ਸਮਝਣ ਦੀ ਲੋੜ ਹੈ, ਭਾਜਪਾ ਮਤਲਬ ਕਿ 9.33% ਵੋਟ ਲੈ ਗਈ ਸੀ ਸੰਗਰੂਰ 'ਚ। ਠੀਕ ਹੈ ਜੀ। ਤੇ ਅਕਾਲੀ ਦਲ ਨੂੰ ਸਿਰਫ 6.25 ਪਈ ਸੀ। ਤੇ ਜਲੰਧਰ ਦੇ ਵਿੱਚ ਭਾਜਪਾ 15.19 15% ਤੋਂ ਵੱਧ ਵੋਟ ਲੈ ਗਈ ਸੀ। ਹਾਂ, ਉੱਥੇ ਅਕਾਲੀ ਦਲ 18% ਵੋਟ ਲੈ ਗਏ, 17.85%। ਚਲੋ ਹੁਣ ਤੁਸੀਂ 2019 ਦੀਆਂ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ ਸਮਝ ਲਓ। 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦਾ ਵੋਟ ਬੈਂਕ 2014 ਨਾਲੋਂ ਵਧਿਆ ਜੀ। 2014 ਦੇ ਵਿੱਚ ਅਕਾਲੀ ਦਲ 10 ਸੀਟਾਂ ਤੇ ਲੜਦਾ, 26.26% ਵੋਟ ਪੈਂਦੀ ਹੈ ਜੀ, ਪਰ ਸੀਟਾਂ 4 ਆ ਜਾਂਦੀਆਂ। ਤੇ 2019 ਦੇ ਵਿੱਚ ਅਕਾਲੀ ਦਲ 10 ਸੀਟਾਂ ਤੇ ਹੀ ਲੜਦਾ, ਵੋਟ ਪਰਸੈਂਟ 27.76 ਹੈ, 2 ਆਉਂਦੀਆਂ। ਅੱਛਾ, ਕਿਉਂਕਿ ਸਾਰਾ ਜ਼ੋਰ ਸੁਖਵੀਰ ਬਾਦਲ ਔਰ ਹਰਸਿਮਰਤ ਬਾਦਲ ਵਾਲੀ ਸੀਟ ਤੇ ਹੀ ਲਾਤਾ। ਵੋਟਾਂ ਪਵਾ ਲੀਆਂ ਸਾਰੀਆਂ ਉੱਥੇ ਜ਼ੋਰ ਲਾ ਕੇ, ਵੋਟ ਪਰਸੈਂਟ ਵੱਧ ਗਿਆ ਪਰ ਸੀਟਾਂ ਨਹੀਂ ਵਧੀਆਂ। ਜਦੋਂ ਕਿ ਬੀਜੇਪੀ 2014 ਚ ਵੀ 3 ਤੇ ਲੜਦੀ ਆ, 2 ਲੈ ਕੇ ਜਾਂਦੀ ਆ 8.74% ਨਾਲ। ਬੀਜੇਪੀ 2019 ਚ ਵੀ 3 ਤੇ ਲੜਦੀ ਆ, 2 ਲੈ ਕੇ ਜਾਂਦੀ ਆ 9.74 ਨਾਲ। ਅਗਲੇ ਕਹਿੰਦੇ ਸਾਡਾ ਵੋਟ ਬੈਂਕ ਵੱਧ ਗਿਆ 1%। ਬੇਸ਼ੱਕ ਲੋਕ ਸਭਾ ਚੋਣਾਂ 2019 ਤੱਕ ਇਕੱਠੇ ਸੀ, ਪਰ 2022 ਚ ਜਿੱਦਾਂ ਹੀ ਅੱਡੋ ਅੱਡ ਲੜੇ, ਦੋਵਾਂ ਦਾ ਵੋਟ ਪਰਸੈਂਟ ਹੋਰ ਘਟ ਗਿਆ, ਲੋਕ ਸਭਾ ਚੋਣਾਂ ਨਾਲੋਂ ਵੀ ਘਟ ਗਿਆ। 2019 ਦੇ ਵਿੱਚ ਬੀਜੇਪੀ 9.74 ਸੀ, ਵਿਧਾਨ ਸਭਾ ਚੋਣਾਂ 'ਚ 7% ਤੇ ਰਹਿ ਗਈ। ਹਾਂਜੀ ਹਾਂਜੀ। ਅਕਾਲੀ ਦਲ ਜਿਹੜਾ 27.76 ਸੀ 20% ਤੇ ਰਹਿ ਗਿਆ। ਕਾਂਗਰਸ ਜਿਹੜੀ 40% ਤੇ ਸੀ 23% ਵੋਟਾਂ ਤੇ ਰਹਿ ਗਈ। ਤੇ ਆਮ ਆਦਮੀ ਪਾਰਟੀ ਜਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਸੀਟ ਲੈ ਕੇ ਸਿਰਫ 7% ਵੋਟ ਬੈਂਕ ਸੀ, ਉਹ 42% ਤੇ ਗਿਆ।
ਇਹਦਾ ਮਤਲਬ ਪੰਜਾਬ ਦਾ ਵੋਟਰ ਮੌਕੇ ਦੇ ਹਿਸਾਬ ਨਾਲ, ਨਜ਼ਾਕਤ ਦੇ ਹਿਸਾਬ ਨਾਲ ਆਪਣਾ ਵੋਟ ਬਦਲਦਾ ਰਿਹਾ। ਉਹਦਾ ਮਿਜਾਜ਼ ਸਥਿਰ ਨਹੀਂ ਹੈ। ਤੇ ਇਹਦਾ ਮਤਲਬ ਆਮ ਆਦਮੀ ਪਾਰਟੀ ਵੀ ਇਹ ਨਾ ਮੰਨੇ ਕਿ ਜੇ ਤੁਹਾਨੂੰ 7 ਤੋਂ 42 ਤੇ ਪਹੁੰਚਾ ਸਕਦੇ ਨੇ ਤਾਂ 42 ਤੋਂ ਫਿਰ ਕਿਤੇ ਲਿਆ ਕੇ ਖੜਾ ਸਕਦੇ ਬਿਲਕੁਲ ਜੀ। ਤੇ ਪਰ ਇਸ ਗੱਲ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਇਸ ਵਾਰ ਭਾਜਪਾ ਤੇ ਅਕਾਲੀ ਦਲ ਜੇਕਰ ਅੱਡੋ ਅੱਡ ਲੜ ਰਹੇ ਨੇ ਤਾਂ ਉਹਦਾ ਮੁੱਖ ਧੁਰਾ ਕੋਈ ਮਸਲਾ ਕਿਸਾਨੀ ਦਾ ਨਹੀਂ, ਕੋਈ ਮਸਲਾ ਪੰਥ ਦਾ ਨਹੀਂ, ਕੋਈ ਮਸਲਾ ਰਾਮ ਮੰਦਿਰ ਦਾ ਨਹੀਂ। ਭਾਜਪਾ ਆਪਣੇ ਦਮ ਤੇ ਪੰਜਾਬ 'ਚ ਆਪਣੀਆਂ ਵੋਟਾਂ ਗਿਣਨੀਆਂ ਚਾਹੁੰਦੀ ਹੈ ਕਿ ਸਾਨੂੰ ਸਿੱਧੀਆਂ ਕਿੰਨੀਆਂ ਪੈਂਦੀਆਂ, ਚਾਹੇ ਉਹ ਬਾਇਆ ਕਾਂਗਰਸੀ ਪੈਣ ਤੇ ਚਾਹੇ ਬਾਇਆ ਅਕਾਲੀ ਪੈਣ, ਚਾਹੇ ਉਹ ਹਿੰਦੂ ਮੁੱਦੇ ਤੇ ਪੈਣ, ਚਾਹੇ ਉਹ ਸ਼ਹਿਰੀ ਵੋਟ ਪਵੇ, ਚਾਹੇ ਸਿੱਖ ਚਿਹਰਿਆਂ ਨੂੰ ਲਿਆ ਕੇ ਵੋਟਾਂ ਪਾਉਣੀਏ। ਭਾਜਪਾ ਆਪਣਾ ਟੋਟਲ ਵੋਟ ਬੈਂਕ ਗਿਣਨਾ ਚਾਹੁੰਦੀ ਹੈ ਤਾਂ ਕਿ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਅਸੀਂ ਕਿਸ ਸਥਿਤੀ 'ਚ ਹੋਵਾਂਗੇ। ਤੇ ਮਸਲਾ ਲੋਕ ਸਭਾ ਦਾ ਨਹੀਂ ਹੈ। 8-5 ਤੇ ਅਕਾਲੀ ਦਲ ਸਮਝੌਤੇ ਲਈ ਤਿਆਰ ਸੀ, 7-6 ਭਾਜਪਾ ਮੰਗ ਰਹੀ ਸੀ। ਮਤਲਬ ਇੱਕ ਸੀਟ ਤੇ ਹੀ ਰੇੜਕਾ ਸੀ, ਜਿਹਦੇ ਵਿੱਚ ਬਾਰ-ਬਾਰ ਅਕਾਲੀ ਦਲ ਕਹਿੰਦੇ ਸੀ ਕਿ ਤੁਹਾਡੇ ਵਾਲੀ ਸੀਟ ਇੱਕ ਅਸੀਂ ਦੇ ਰਹੇ ਹਾਂ ਢੀਂਡਸਾ ਪਰਿਵਾਰ ਨੂੰ, ਹੁਣ ਤੁਸੀਂ 5 ਤੇ ਮੰਨ ਜਾਓ। ਉਹ ਕਹਿੰਦੇ ਨਾ, ਲੁਧਿਆਣਾ ਲੈਣੀ ਉਹ ਲੈਣੀ ਆ। ਅੱਛਾ। ਤੇ ਇਹ ਸਾਰੇ ਮਸਲੇ ਤੇ ਪੇਚ ਫਸਿਆ ਜਿਹੜਾ ਅਸਲੀ ਉਹ ਹੀ ਮੰਨਿਆ ਜਾ ਰਿਹਾ। ਪਰ ਪ੍ਰਵੀਨ ਜੀ, ਮਸਲਾ 7-6 ਤੇ 8-5 ਦਾ ਨਹੀਂ ਆ ਜੀ, ਮਸਲਾ ਵਿਧਾਨ ਸਭਾ ਸੀਟਾਂ ਦਾ। ਇਸ ਸਥਿਤੀ ਦੇ ਵਿੱਚ ਅਕਾਲੀ ਦਲ ਨੂੰ ਇਹ ਪਤਾ ਸੀ ਕਿ ਇੱਕ ਸੀਟ ਵਧਣ ਦਾ ਮਤਲਬ 9 ਵਿਧਾਨ ਸਭਾ ਸੀਟਾਂ ਵਧਣੀਆਂ ਸਿੱਧੀਆਂ ਉਹਨਾਂ ਦੀਆਂ। ਤੇ ਉਹ ਸੀਟਾਂ ਵਧਾਉਣ ਤੋਂ ਵੱਧ ਦੇਣ ਤੋਂ ਅਕਾਲੀ ਦਲ ਡਰ ਰਿਹਾ ਸੀ। ਜਿਹੜਾ ਤੁਸੀਂ ਕਹਿੰਦੇ ਸੀ ਕਿ ਪੰਜਾਬ 'ਚ ਨਾ ਇੰਡੀਆ ਨਾ ਐਨਡੀਏ, ਪਰ ਇਹੀ ਹੈ ਕਿ ਸ਼ੰਭੂ ਦੇ ਪਾਰ ਸਾਰਾ ਕੁਝ ਇਕੱਠਾ ਹੈ, ਸ਼ੰਭੂ ਦੇ ਆਰ ਇਹ ਅੱਡ ਅੱਡ ਹੈ ਜੀ। ਸੋ ਨਤੀਜਿਆਂ ਤੋਂ ਬਾਅਦ 4 ਤਰੀਕ ਨੂੰ ਇੱਕ ਦੂਜੇ ਦੀ ਝੋਲੀ 'ਚ ਪੈਂਦੇ ਨਜ਼ਰ ਆਉਣਗੇ ਜੇ ਲੋਕਾਂ ਨੇ ਇਹਨਾਂ ਦੀ ਝੋਲੀ 'ਚ ਵੋਟਾਂ ਪਾਤੀਆਂ ਤਾਂ। ਇਹਦੀ ਇੱਕ ਗੱਲ ਤੋਂ ਹੋਰ ਤੋਂ ਵੀ ਤਸਦੀਕ ਹੁੰਦੀ ਹੈ ਨਾ ਕਿ ਦਿੱਲੀ ਦੇ ਵਿੱਚ ਕਾਂਗਰਸੀ ਕੇਜਰੀਵਾਲ ਦੇ ਲਈ ਸਾਰਾ ਇਕੱਠ ਕਰ ਰਹੇ ਨੇ, ਰੈਲੀ ਕਰ ਰਹੇ ਨੇ ਕਿ ਭਾਈ ਛੱਡੋ ਛੱਡੋ, ਤੇ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦਾ ਜਿਹੜਾ ਚੁਣਿਆ ਹੋਇਆ ਇੱਕ ਐਮਸੀ ਸੀਗਾ ਉਹ ਮੇਅਰ ਵਾਲੇ ਪਾਸੇ ਭਾਜਪਾ 'ਚ ਖੜ ਗਿਆ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਮਾਇਨੇ ਨੇ, ਬਹੁਤ ਮਾਇਨੇ ਨੇ ਜੀ। ਅਗਲੀ ਖਬਰ ਦੇ ਵੱਲ ਵਧੀਏ ਜੀ। ਗੱਲ ਕਰੀਏ ਰਵਨੀਤ ਬਿੱਟੂ ਦੀ। ਉਹਨਾਂ ਨੇ ਪੰਜਾ ਛੱਡ ਕੇ ਹੁਣ ਕਮਲ ਫੜ ਲਿਆ ਹੱਥ ਦੇ ਵਿੱਚ। ਤੇ ਪ੍ਰਤਾਪ ਸਿੰਘ ਬਾਜਵਾ ਦੀ ਮੈਂ ਇੱਕ ਬਾਈਟ ਸੁਣ ਰਿਹਾ ਸੀ, ਉਹ ਕਹਿੰਦੇ ਪੂਰੇ 2 ਲੱਖ ਨਾਲ ਹਾਰ ਰਿਹਾ ਸੀਗਾ, ਚੰਗਾ ਹੋ ਗਿਆ ਹੁਣ ਚਲਾ ਗਿਆ। ਨਹੀਂ, ਫਿਰ ਤਾਂ ਕਾਂਗਰਸੀ ਆ ਰਿਹਾ ਸੀਗਾ। ਜੀ ਜੀ, ਸਾਨੂੰ ਤਾਂ ਚਿੰਤਾ ਸੀ ਉਹ ਕਹਿੰਦੇ। ਅੱਛਾ, ਹਾਂਜੀ, ਸਾਨੂੰ ਤਾਂ ਚਿੰਤਾ ਸੀ ਕਹਿੰਦੇ। ਪਰ ਦੱਸਣਾ ਤਾਂ ਇਹ ਦੱਸਦੇ ਨੇ ਕਿ ਬਿੱਟੂ ਗਿਆ ਹੀ ਇਸ ਲਈ ਕਿ ਕਾਂਗਰਸ ਲੁਧਿਆਣਾ ਤੋਂ ਟਿਕਟ ਨਹੀਂ ਦੇ ਰਹੀ ਸੀ ਉਹਨੂੰ। ਹਾਂ ਬਿਲਕੁਲ, ਇਹ ਵੀ ਗੌਰ ਮੰਗਦੀ ਹੈ ਗੱਲ। ਕਹਿੰਦੇ ਕਿ ਉਹ ਲੁਧਿਆਣੇ ਤੋਂ ਹੀ ਟਿਕਟ ਮੰਗਦਾ ਸੀ ਤੇ ਕਾਂਗਰਸ ਉਸ ਨੂੰ ਅਨੰਦਪੁਰ ਸਾਹਿਬ ਤੋਂ ਟਿਕਟ ਦੇ ਰਹੀ ਸੀ ਤੇ ਮਨੀਸ਼ ਤਿਵਾੜੀ ਨੂੰ ਉਹ ਲੁਧਿਆਣੇ ਤੋਂ ਟਿਕਟ ਦੇਣਾ ਚਾਹੁੰਦੇ ਸੀ ਜੀ। ਤੇ ਕਿਉਂਕਿ ਨਹੀਂ, ਫਿਰ ਮਨੀਸ਼ ਤਿਵਾੜੀ ਜਾ ਰਿਹਾ ਸੀ। ਸ਼ਾਇਦ ਕਾਂਗਰਸ ਨੂੰ ਇਹ ਲੱਗਦਾ ਸੀ ਕਿ ਬਿੱਟੂ ਨਹੀਂ ਜਾ ਸਕਦਾ। ਪਰ ਆਪਾਂ ਇਸੇ ਪ੍ਰੋਗਰਾਮ 'ਚ ਕਿੰਨੇ ਸਮੇਂ ਤੋਂ ਗੱਲ ਕਰਦੇ ਆਏ ਆ ਕਿ ਭਾਈ ਕੋਈ ਵੀ ਕਿਧਰੇ ਜਾ ਸਕਦਾ, ਇਹ ਸਾਰੀ ਤਿਆਰੀਆਂ ਹੈਗੀਆਂ ਨੇ, ਗੱਲ ਤੋਂ ਹੈਗੀਆਂ ਨੇ। ਜਿਹੜੇ ਦਿੱਲੀ ਇੱਕ ਵਾਰ ਗੇੜਾ ਮਾਰਿਆ ਇਹ ਅਮਿਤ ਸ਼ਾਹ ਤੇ ਮੋਦੀ ਨਾਲ ਜਿਹੜੇ ਮਿਲਿਆ ਉਹ ਕਿਸੇ ਪਾਸੇ ਵੀ ਜਾ ਸਕਦੇ ਨੇ। ਉਹਨਾਂ ਨੂੰ ਸਾਰੇ ਦਾਅ ਪੇਚ ਕੱਢਣੇ ਆਉਂਦੇ ਨੇ, ਦਬਕਾ ਮਾਰ ਕੇ ਵੀ ਤੇ ਲਾਲਚ ਦੇ ਕੇ ਵੀ। ਹਾਂ ਬਿਲਕੁਲ। ਸੋ ਜਿਹੜੇ ਜੇਕਰ ਤਾਂ ਸਿਰਫ ਇਹੀ ਹੋਵੇ ਕਿ ਕੁਝ ਕਰਨਾ ਹੈ ਤੁਸੀਂ, ਫਿਰ 3 ਵਾਰ ਐਮਪੀ ਬਣ ਲਏ, ਬਹੁਤ ਕੁਝ ਕਰ ਸਕਦੇ ਸੀ ਰਵਨੀਤ ਬਿੱਟੂ ਨੇ ਜੇ ਕੁਝ ਕਰਕੇ ਦਿਖਾਉਣਾ ਹੁੰਦਾ ਪੰਜਾਬ ਲਈ, ਸੂਬੇ ਲਈ, ਆਪਣੇ ਹਲਕੇ ਲਈ। ਪਹਿਲੀ ਵਾਰ ਜਦੋਂ ਕੋਈ ਜਾਣਦਾ ਪਛਾਣਦਾ ਨਹੀਂ ਸੀ, ਸਿਰਫ ਪਰਿਵਾਰ ਦੇ ਨਾਂ ਦੇ ਸਿਰ ਤੇ ਹੀ ਕਿ ਹਾਂ ਜੀ ਬਿਆਨ ਸਿੰਘ ਦਾ ਪੋਤਾ ਜੀ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਲਿਆਂਦੀ ਜੀ, ਮੈਨੂੰ ਕਹਿੰਦੇ ਜੀ ਕਿਹਾ ਵੀ ਰਾਹੁਲ ਗਾਂਧੀ ਨੇ ਜੀ ਕਿ ਪੱਗ ਬੰਨਿਆ ਕਰ, ਤੇ ਉਹ ਤੋਂ ਬਾਅਦ ਅਨੰਦਪੁਰ ਸਾਹਿਬ ਤੋਂ ਜਿੱਤ ਗਏ। ਫਿਰ ਅਗਲੀ ਵਾਰ ਟਿਕਟ ਬਦਲ ਗਈ, ਚਲੋ ਲੁਧਿਆਣੇ ਚੱਲ ਗਏ, ਫਿਰ ਲੱਗਿਆ ਕਿ ਆਪਣੇ ਇਲਾਕੇ ਜਾ ਕੇ ਤੇ 2 ਵਾਰ ਲਗਾਤਾਰ ਉੱਥੋਂ ਜਿੱਤ ਗਏ, 3 ਵਾਰ ਐਮਪੀ। ਹੁਣ ਕਹਿੰਦੇ ਨਹੀਂ ਜੀ ਮੇਰੇ ਹਲਕੇ ਦੇ ਲੋਕ ਕਹਿੰਦੇ ਨੇ ਕਿ ਕੀ ਫਾਇਦਾ ਸੀ ਤੁਹਾਨੂੰ ਜਿਤਾ ਕੇ ਭੇਜ ਦਿੰਦੇ, ਤੁਸੀਂ ਵਿਰੋਧੀ ਧਿਰ 'ਚ ਬਹਿ ਜਾਂਦੇ ਹੋ, ਇਸ ਲਈ ਤੁਸੀਂ ਇਸ ਵਾਰ ਸੱਤਾਧਾਰੀ ਧਿਰ 'ਚ ਬੈਠਣਾ ਸੀ, ਤਾਂ ਕਹਿੰਦੇ ਮੈਂ ਬੀਜੇਪੀ 'ਚ ਆਇਆ। ਵੈਸੇ ਸੰਕੇਤ ਪਹਿਲਾਂ ਮਿਲਣ ਲੱਗ ਗਏ ਸੀ, ਠੀਕ ਹੈ, ਕੁਛ ਖਬਰਾਂ ਦੇ ਹਵਾਲੇ ਨਾਲ, ਕੁਝ ਉਹਨਾਂ ਦੀ ਸੋਸ਼ਲ ਮੀਡੀਆ ਦੀ ਐਕਟੀਵਿਟੀ ਦੇ ਹਵਾਲੇ ਨਾਲ। ਭਾਰਤ ਭੂਸ਼ਣ ਆਸ਼ੂ ਨਾਲ ਵਿਗੜ ਗਈ ਸੀ, ਹਾਂਜੀ ਹਾਂਜੀ ਬਿਲਕੁਲ, ਨਾਰਾਜ਼ਗੀ ਚੱਲਦੀ ਸੀ। ਉਹਨਾਂ ਦੀ ਘਰਵਾਲੀ ਨੇ ਤਾਂ ਕੱਲ ਕਹਿ ਵੀ ਦਿੱਤਾ ਕਿ ਜਿਹੜੇ ਦਿਓਰ ਲਈ ਮੈਂ ਵੋਟਾਂ ਮੰਗਦੀ ਸੀ ਹੁਣ ਉਹਦੇ ਖਿਲਾਫ ਵੋਟਾਂ ਮੰਗਾਂਗੇ। ਤੇ ਦੂਸਰੇ ਪਾਸੇ ਇਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਜਿਸ ਕਦਰ ਮਤਲਬ ਰਾਮ ਮੰਦਿਰ ਦੇ ਦੌਰਾਨ ਉਹਦਾ ਮਾਡਲ ਪੇਸ਼ ਕਰਨਾ, ਜੈਕਾਰੇ ਲਾਉਣਾ, ਫੋਟੋਆਂ ਦਿਖਾਉਣਾ, ਉਹ ਸਾਰਾ ਕੁਛ ਪ੍ਰੋਸੈਸ ਚੱਲਿਆ ਹੈ ਨਾ। ਉਹ ਤੋਂ ਲੱਗਣ ਲੱਗ ਗਿਆ ਸੀ ਕਿ ਇਹ ਮੋੜਾ ਕੱਟ ਰਹੇ ਨੇ। ਜੀ ਜੀ,
ਸੋ ਰਵਨੀਤ ਬਿੱਟੂ ਦਾ ਜਾਣ ਦਾ ਕਾਂਗਰਸ ਨੂੰ ਨੁਕਸਾਨ ਹੈ ਕਿ ਬਿੱਟੂ ਨੂੰ ਨੁਕਸਾਨ ਹੈ, ਬਿੱਟੂ ਨੂੰ ਫਾਇਦਾ ਕਿ ਨਹੀਂ ਹੈ, ਇਹ ਬਾਅਦ ਦੀਆਂ ਗੱਲਾਂ ਨੇ। ਸੋ ਕੀ ਲੁਧਿਆਣਾ ਸੀਟ ਜਿਹੜੀ ਭਾਜਪਾ ਮੰਗ ਰਹੀ ਸੀ ਅਕਾਲੀ ਦਲ ਤੋਂ, ਕਿ ਉਹ ਬਿੱਟੂ ਲਈ ਉਹ ਮੰਗ ਰਹੀ ਸੀ? ਕਿਉਂਕਿ ਇਹ ਅਹਿਮ ਹੈ, ਨਹੀਂ ਤਾਂ ਪਤਾ ਇਹ ਵੀ ਲੱਗ ਰਿਹਾ ਸੀ ਕਿ ਸਿਮਰਜੀਤ ਬੈਂਸ ਵੀ ਦਾਅਵੇਦਾਰ ਨੇ ਭਾਜਪਾ ਵੱਲੋਂ ਜੀ, ਉਹਨਾਂ ਨੂੰ ਵੀ ਟਿਕਟ ਮਿਲਣ ਦੀ ਆਸ ਸੀਗੀ। ਪਰ ਜਿਸ ਦਿਨ ਸੁਨੀਲ ਜਾਖੜ ਐਲਾਨ ਕਰਦੇ ਨੇ ਕਿ ਅਸੀਂ ਗੱਠਜੋੜ ਚ ਨਹੀਂ ਕੱਲਿਆਂ ਲੜਾਂਗੇ, ਇਹਦਾ ਮਤਲਬ ਕਲੀਅਰ ਹੋ ਗਿਆ ਕਿ ਭਾਜਪਾ ਲੜੇਗੀ ਲੁਧਿਆਣੇ ਤੋਂ, ਉਸੇ ਦਿਨੇ ਬਿੱਟੂ ਸ਼ਾਮਲ ਹੁੰਦੇ ਨੇ। ਕੀ ਇਹ ਸਬੱਬ ਹੈ ਜਾਂ ਇਸ ਰਣਨੀਤੀ ਤਹਿਤ ਇੰਤਜ਼ਾਰ ਸੀਗਾ? ਇੰਤਜ਼ਾਰ ਸੀਗਾ, ਬਿਲਕੁਲ ਸਹੀ। ਪਰ ਰਵਨੀਤ ਬਿੱਟੂ ਦੀ ਸ਼ਮੂਲੀਅਤ ਮੌਕੇ, ਸ਼ਾਮਲ ਹੋਣ ਮੌਕੇ ਪੰਜਾਬ ਲੀਡਰਸ਼ਿਪ ਅਜੇ ਗਾਇਬ ਹੈ। ਜਾਖੜ ਸਾਹਿਬ ਨਾਲ ਨਹੀਂ ਸੀਗੇ, ਨਾ ਹੀ ਕਾਂਗਰਸੀ ਦਾ ਕੋਈ ਵੱਡਾ ਚਿਹਰਾ ਨਾਲ ਗਿਆ। ਹਾਂਜੀ। ਸੋ ਇਸ ਨੂੰ ਲੈ ਕੇ ਅਜੇ ਪਰਿਵਾਰ ਦੇ ਵਿੱਚ ਵੀ, ਕਿਉਂਕਿ ਪਰਿਵਾਰ ਨੂੰ ਵੀ ਕਾਂਗਰਸ ਨੇ ਖਾਸਾ ਕੁਝ ਦੇਤਾ ਸੀ, ਮੁੱਖ ਮੰਤਰੀ ਦੇਤੇ, 2-2 ਜਣੇ ਘਰ ਦੇ ਮੰਤਰੀ ਬਣਦੇ ਰਹੇ ਨੇ, ਐਮਐਲਏ ਟਿਕਟਾਂ ਇਕੱਠੀਆਂ ਮਿਲਦੀਆਂ ਰਹੀਆਂ, ਤੇਜ ਪ੍ਰਕਾਸ਼ ਨੂੰ ਵੀ ਤੇ ਬਿੱਟੂ ਦੀ ਭੂਆ ਨੂੰ ਵੀ। ਉਸ ਤੋਂ ਬਾਅਦ ਅੱਜ ਵੀ ਇੱਕ ਐਮਪੀ ਭਰਾ ਇੱਕ ਐਮਐਲਏ ਦੀ ਚੋਣ ਲੜਦਾ ਰਿਹਾ, ਐਮਐਲਏ ਬਣਦਾ ਰਿਹਾ, ਸੋ ਕੋਟਲੀ ਹੋਰੀ ਇਕੱਠੇ ਹੀ ਰਿਹਾ ਸਾਰਾ ਕੁਛ। ਹਾਂਜੀ। ਸੋ ਪਰ ਇਹ ਰਾਜਨੀਤਿਕ ਮੌਕਾ ਪ੍ਰਸਤੀ, ਇਸ ਵਾਰ ਜਿੰਨਾ ਦਲ ਬਦਲੀਆਂ ਦਾ ਰੰਗ ਢੰਗ ਦੇਖਣ ਨੂੰ ਮਿਲ ਰਿਹਾ, ਸ਼ਾਇਦ ਪਹਿਲਾਂ ਕਦੇ ਏਦਾਂ ਨਾ ਦੇਖਣ ਨੂੰ ਮਿਲਿਆ ਹੋਵੇ। ਤੇ ਤਾਂ ਹੀ ਪ੍ਰਵੀਨ ਜੀ ਆਪਾਂ ਇੱਕ ਦਿਨ ਗੱਲ ਵੀ ਕਰ ਰਹੇ ਸੀ ਕਿ ਸਵਾਲ ਇਹ ਨਹੀਂਗਾ ਕਿ ਕੌਣ ਕਾਂਗਰਸ ਚ ਆ ਰਿਹਾ, ਸਵਾਲ ਇਹ ਨਹੀਂਗਾ ਕਿ ਕੌਣ ਅਕਾਲੀ ਦਲ ਨੂੰ ਛੱਡ ਕੇ ਜਾ ਰਿਹਾ, ਸਵਾਲ ਇਹ ਨਹੀਂਗਾ ਕਿ ਕੌਣ ਬੀਜੇਪੀ ਚ ਆ ਰਿਹਾ, ਕੌਣ ਆਪ ਚ ਆ ਰਿਹਾ, ਕਿਹੜੀ ਪਾਰਟੀ ਕੰਨੀ ਜਾ ਰਿਹਾ, ਕਿਹੜੀ ਪਾਰਟੀ ਕੰਨੀ ਆ ਰਿਹਾ। ਸਵਾਲ ਇਹ ਹੈ ਕਿ ਲੋਕ ਇਹ ਤੈਅ ਕਰਨਗੇ ਜਿਹਨੇ ਵੀ ਦਲ ਬਦਲਿਆ ਹੈ ਕਿ ਉਹਨੂੰ ਨਹੀਂ ਜਿਤਾਉਣਾ। ਜਿਹੜੀ ਮਰਜ਼ੀ ਧਿਰ ਵੱਲੋਂ ਆਵੇ, ਦਲ ਬਦਲੂਆਂ ਨੂੰ ਨਹੀਂ ਜਿਤਾਉਣਾ, ਸ਼ਾਇਦ ਅਗਲੀ ਵਾਰ ਨੂੰ ਟਕਾ ਜਾਵੇ, ਕਿਉਂਕਿ ਵੋਟਰਾਂ ਨਾਲ, ਲੋਕਾਂ ਨਾਲ, ਉਹਨਾਂ ਦੀ ਵੋਟ ਨਾਲ ਧੋਖਾ ਹੈ। ਬਿਲਕੁਲ ਸਹੀ। ਮਤਲਬ ਇੱਕ ਹਾਰਿਆ ਹੋਇਆ ਬੰਦਾ, ਨਕਾਰਿਆ ਹੋਇਆ ਬੰਦਾ, ਕਿਨਾਰੇ ਲਾਇਆ ਹੋਇਆ ਬੰਦਾ ਪਾਰਟੀ ਬਦਲ ਜਾਵੇ ਤਾਂ ਸਮਝ ਵੀ ਆਵੇ, ਚਲੋ, ਪਰ ਚੁਣਿਆ ਹੋਇਆ ਵੀ, ਪਰ ਜਿੱਤੇ ਹੋਏ ਬੰਦੇ। ਚੱਬੇਵਾਲ ਦੀ ਗੱਲ ਕਰ ਲਈਏ ਆਪਾਂ, ਚਾਹੇ ਹੁਣ ਰਵਨੀਤ ਬਿੱਟੂ ਦੀ ਗੱਲ ਕਰ ਲਈਏ, ਚਾਹੇ ਆਪਾਂ ਗਵਾਂਢੀ ਸੂਬਾ ਹਿਮਾਚਲ ਦੀ ਗੱਲ ਕਰ ਲਈਏ, ਦੇਖ ਲਓ ਉੱਥੇ ਕੀ ਗਾਹ ਪਿਆ ਹੈ ਨਾ, ਕਿ ਚਲੋ ਜੀ ਉਧਰ ਜਾ ਕੇ ਜਦੇ ਟਿਕਟ, ਮਤਲਬ ਰਾਜਕੁਮਾਰ ਚੱਬੇਵਾਲ ਨੂੰ ਪੁੱਛੇ ਕਿ 3 ਸਾਲ ਤੂੰ ਹਜੇ ਐਮਐਲਏ ਹੈਗਾ ਸੀ, ਹੋਰ ਦੁਬਾਰਾ ਲੜਨੀ ਹੈ, ਪਤਾ ਨਹੀਂ ਜਿੱਤਣਾ ਕਿ ਨਹੀਂ ਜਿੱਤਣਾ। ਇਸੇ ਤਰ੍ਹਾਂ ਹਿਮਾਚਲ ਚ ਅਜੇ ਐਮਐਲਏਸ਼ਿਪ ਪਈ ਸੀ, ਪਰ ਹੁਣ ਤੁਸੀਂ ਜਿਮਨੀ ਚੋਣ ਲੜਾਂਗੇ। ਤੇ ਇਹ ਸਾਰਾ ਕੁਝ ਪ੍ਰਵੀਨ ਜੀ ਸਵਾਲ ਇੱਥੇ ਰਵਨੀਤ ਬਿੱਟੂ ਦੇ ਆਉਣ ਨਾਲ, ਜਾਂ ਜਿਵੇਂ ਹਿਮਾਚਲ ਦੇ ਵਿੱਚ ਉਹਨਾਂ ਨੂੰ ਟਿਕਟਾਂ ਦੇਤੀਆਂ ਨਾਲ ਦੀ ਨਾਲ ਕਾਂਗਰਸੀਆਂ ਨੂੰ, 6-7 ਬਾਗੀ ਜਿਹੜੇ ਸੀਗੇ, ਉਹਦੇ ਨਾਲ ਜਿਹੜਾ ਭਾਜਪਾ ਦਾ ਆਪਣਾ ਕੈਡਰ ਵਰਕਰ ਆ, ਆਪਣਾ ਪੱਕਾ ਵਰਕਰ ਆ, ਉਹਦੇ ਉੱਤੇ ਕੀ ਬੀਤਦੀ ਹੋਊਗੀ। ਇਸੇ ਤਰ੍ਹਾਂ ਹੋਰ ਪਾਰਟੀਆਂ 'ਚ ਜਿਹੜੇ ਦੂਈ ਵਿਅਕਤੀ ਦੀ ਆ ਕੇ ਥਾਂ, ਮਤਲਬ ਫਿਰ ਭਾਜਪਾ ਕਿਹੜੇ ਦਮ ਨਾਲ ਕਹਿੰਦੀ ਹੈ ਕਿ ਸਾਡੀ ਕੋਈ ਸਿਧਾਂਤ ਨੇ, ਕਾਂਗਰਸ ਭਰ ਲਈ ਪੰਜਾਬ 'ਚ ਤੁਸੀਂ ਜੀ, ਤੇ ਇਸੇ ਤਰ੍ਹਾਂ ਦੇਸ਼ ਦੇ ਵਿੱਚ ਬਾਕੀ ਦਲ ਭਰ ਲਏ। ਸੋ ਕੱਲ ਨੂੰ ਜਦੋਂ ਭਾਜਪਾ ਦਾ ਜਹਾਜ਼ ਡੁੱਬਣਾ ਤਾਂ ਦੜ ਲੀਡਰ ਛੱਡ ਕੇ ਭੱਜਣਗੇ ਜੀ, ਫਿਰ ਦੂਏ ਦਿਖਾਈ ਜਾਣਗੇ ਘਰ ਵਾਪਸੀਆਂ। ਸੋ ਇਹਦਾ ਮਤਲਬ ਕੋਈ ਲੋਕ ਮਸਲਾ ਨਹੀਂ, ਕੋਈ ਕਿਰਦਾਰ ਨਹੀਂ, ਕੋਈ ਅਸੂਲ ਨਹੀਂ, ਸਿਰਫ ਤੇ ਸਿਰਫ ਸੱਤਾ ਦੇ ਨੇੜੇ ਰਹਿਣਾ ਤੇ ਆਪਣੀ ਚਮੜੀ ਬਚਾਉਣਾ ਹੀ ਮੁੱਦਾ ਹੈ, ਜਿਹਦੇ ਕਾਰਨ ਪਾਰਟੀਆਂ ਬਦਲ। ਤੇ ਦੂਜੀ ਗੱਲ ਇਹ ਵੀ ਹੈ ਨਾ ਸ਼ਰਮਾ ਜੀ, ਕਿ ਲੋਕਾਂ ਨੇ ਤੁਹਾਨੂੰ ਮੈਂਡੇਟ ਦਿੱਤਾ, ਜਿਤਾਤਾ, ਚਾਹੇ ਵਿਧਾਨ ਸਭਾ ਚਾਹੇ ਲੋਕ ਸਭਾ ਭੇਜਤਾ, ਤੁਸੀਂ ਉਹਨੂੰ ਲੱਤ ਮਾਰ ਕੇ, ਉਹਨੂੰ ਠੁੱਡਾ ਮਾਰ ਕੇ ਪਾਰਟੀ ਦੂਜੀ ਜੁਆਇਨ ਕਰ ਲਈ, ਫਿਰ ਲੋਕਾਂ ਤੋਂ ਕਿਹੜੇ ਮੂੰਹ ਨਾਲ ਤੁਸੀਂ ਕਹਿੰਦੇ ਹੋ ਕਿ ਬਈ ਮੈਨੂੰ ਵੋਟਾਂ ਦਿਓ, ਮੈਨੂੰ ਵੋਟਾਂ ਪਾਓ, ਮੈਨੂੰ ਮੈਂਡੇਟ ਦਿਓ, ਕਿਹੜੇ ਮੂੰਹ ਨਾਲ? ਮੇਰਾ ਖਿਆਲ ਹੈ ਗੈਰਤ ਨਾਲ ਤਾਂ ਇਹ ਕੰਮ ਕਰਨਾ ਔਖਾ ਹੈ, ਤੇ ਜੇ ਮੋਟੀ ਚਮੜੀ ਨਾਲ ਕਰਨਾ ਹੋਵੇ, ਬੇਸ਼ਰਮੀ ਵਾਲੀ ਨਾਲ, ਫਿਰ ਤਾਂ ਚਲੋ ਕਹਿ ਨਹੀਂ ਕੁਝ ਜਾ ਸਕਦਾ। ਤੇ ਦਿੱਲੀ ਵੱਲ ਨੂੰ ਰੁਖ ਕਰੀਏ ਸ਼ਰਮਾ ਜੀ, ਦਿੱਲੀ ਦੀ ਗੱਲ ਕਰੀਏ, ਰਾਜਧਾਨੀ ਦੇ ਵਿੱਚ ਕਾਫੀ ਕੁਝ ਹੋ ਰਿਹਾ ਹੈ, ਕਾਫੀ ਕੁਝ ਵਾਪਰ ਰਿਹਾ। ਕੇਜਰੀਵਾਲ ਈਡੀ ਦੀ ਹਿਰਾਸਤ ਦੇ ਵਿੱਚ, ਪਹਿਲਾਂ ਤਾਂ ਸਾਡੇ ਜਿਹੜੇ ਪੱਤਰਕਾਰ ਭਰਾ ਨੇ ਉਹ ਜੇਲ੍ਹ ਹੀ ਲਿਖੀ ਜਾਂਦੇ ਨੇ, ਤੇ ਹੁਣ ਮਾੜਾ ਜਿਹਾ ਫਰਕ ਪਿਆ, ਪਹਿਲੇ ਦਿਨੋਂ ਜੇਲ੍ਹ ਦੇ ਵਿੱਚੋਂ ਹੀ ਕਹੀ ਗਏ ਉਹ। ਦੂਜਾ ਹੁਕਮ ਜਾਰੀ ਕਰਤਾ ਜੀ, ਵਿਵਾਦ ਕਹਿੰਦੇ ਭਾਕਿਆ ਦੇ ਨਾਲ, ਔਰ ਜਿਸ ਤਰੀਕੇ ਨਾਲ ਉਹ ਬੀਬੀ ਜੀ ਉਹਨਾਂ ਦੇ ਘਰੋਂ ਬੈਠੇ ਸੀ ਇੱਕ ਸੰਵਿਧਾਨਕ ਚੇਅਰ ਦੇ ਉੱਤੇ, ਤੇ ਉਹ ਐਡਰੈਸ ਕਰ ਰਹੀ ਸੀ, ਉਹ ਵੀ ਜਿਹੜੀ ਫੋਟੋ ਹੈ, ਤਸਵੀਰ ਹੈ, ਉਹ ਕਾਫੀ ਚਰਚਾ ਦੇ ਵਿੱਚ। ਪ੍ਰਵੀਨ ਜੀ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਪਹਿਲਾਂ ਤਾਂ ਰਿਮਾਂਡ ਦੋ ਤਰ੍ਹਾਂ ਦੇ ਹੁੰਦੇ ਨੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਪੁਲਿਸ ਰਿਮਾਂਡ ਤੇ ਜੁਡੀਸ਼ੀਅਲ ਰਿਮਾਂਡ। ਹਾਂਜੀ। ਤੇ ਉਸ ਹਵਾਲੇ ਨਾਲ ਵੀ ਫਿਰ ਜੇਲ੍ਹ 'ਚ ਰਹਿਣਾ ਤੇ ਹਿਰਾਸਤ 'ਚ ਰਹਿਣਾ ਫਰਕ ਹੈ ਨਾ। ਸੋ ਚਲੋ ਫਿਲਹਾਲ ਈਡੀ ਦੀ ਹਿਰਾਸਤ 'ਚ ਨੇ ਤੇ ਰਿਮਾਂਡ ਤੇ ਨੇ ਉਹਨਾਂ ਦੀ, ਸੋ ਪੁੱਛਗਿੱਛ ਵੀ ਜਾਰੀ ਹੈ, ਪਰ ਇਹ ਸਭ ਦੇ ਦਰਮਿਆਨ ਉਹ ਆਪਣੇ ਵਕੀਲਾਂ ਨੂੰ ਮਿਲ ਸਕਦੇ ਨੇ ਜੀ।
ਇਹ ਸਭ ਦੇ ਦਰਮਿਆਨ ਉਹ ਇੱਕ ਟਾਈਮ ਦਾ ਖਾਣਾ ਉਹਨਾਂ ਨੂੰ ਘਰੋਂ ਆਉਂਦਾ, ਹੂੰ 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 ਅੱਧਾ ਘੰਟਾ ਦਿਨ 'ਚ ਘਰਦਿਆਂ ਨੂੰ ਮਿਲਣ ਦਾ ਸਮਾਂ ਮਿਲਦਾ ਤੇ ਵਕੀਲਾਂ ਨੂੰ ਮਿਲਣ ਦਾ ਸਮਾਂ ਮਿਲਦਾ। ਹੂੰ ਪਰ ਮਸਲਾ ਬਣ ਗਿਆ ਉਹਨਾਂ ਦੇ ਹੁਕਮਾਂ ਤੋਂ। ਹੂੰ ਬਕਾਇਦਾ ਉਹਨਾਂ ਦੀ ਪਾਰਟੀ ਦੀ ਲੀਡਰ ਬੀਬੀ ਆਤਸ਼ੀ ਹੂੰ ਚਿੱਠੀ ਦਿਖਾਉਂਦੀ ਆ, ਲੈਟਰ ਪੈਡ ਦਿਖਾਉਂਦੀ ਆ ਕਿ ਮੁੱਖ ਮੰਤਰੀ ਸਾਹਿਬ ਦੇ ਦਸਤਖਤ ਵਾਲਾ ਜੀ ਪਹਿਲਾ ਹੁਕਮ ਆ ਗਿਆ ਜੀ ਹਾਂਜੀ ਪਾਣੀਆਂ ਨੂੰ ਲੈ ਕੇ ਜੀ, ਕਿ ਲਓ ਜੀ ਪਾਣੀ ਦੀ ਕਿੱਲਤ ਨਹੀਂ ਆਉਣੀ ਚਾਹੀਦੀ, ਕਿਉਂਕਿ ਦਿੱਲੀ 'ਚ ਪਾਣੀ ਇੱਕ ਵੱਡਾ ਮਸਲਾ ਹੈ ਤੇ ਟੈਂਕਰ ਭੇਜਣੇ ਪੈਂਦੇ ਨੇ। ਤੇ ਇਸ ਵਾਰ ਤਾਂ ਟੈਂਕਰ ਜ਼ਿਆਦਾ ਜਾਣਗੇ ਕਿਉਂਕਿ ਮੂਹਰੇ ਲੋਕ ਸਭਾ ਚੋਣਾਂ ਨੇ, ਇਸ ਲਈ ਪਾਰਟੀ ਨੇ ਇਹ ਦਿਖਾਉਣਾ ਕਿ ਅਸੀਂ ਬਹੁਤ ਸੇਵਾ ਕਰ ਰਹੇ ਹਾਂ। ਸੋ ਪਾਣੀ ਵਾਲਾ ਮੁੱਦਾ ਤੇ ਨਾਲ ਇਹ ਅਜੇ ਉਹ ਮਸਲਾ ਚੱਲੇ ਰਿਹਾ ਸੀਗਾ ਕਿ ਹੁਕਮ ਕਿੱਥੋਂ ਆਏ, ਕਿਵੇਂ ਆਏ। ਜਦੋਂ ਕਹਿੰਦੇ ਜੀ ਦੂਜਾ ਹੁਕਮ ਆ ਗਿਆ ਕੇਜਰੀਵਾਲ ਜੀ ਦਾ, ਕਿਆ ਚੱਕੋ ਜੀ ਕਿ ਹੁਣ ਤੁਸੀਂ ਭਾਈ ਦਵਾਈਆਂ ਨਹੀਂ ਘਟਣ ਦੇਣੀਆਂ, ਮਹੱਲਾ ਕਲੀਨਿਕਾਂ 'ਚ, ਹਸਪਤਾਲ 'ਚ ਦਵਾਈਆਂ ਉਵੇਂ ਮੁਫਤ ਮਿਲਣੀਆਂ ਚਾਹੀਦੀਆਂ ਨੇ, ਕਿ ਬੜਾ ਫਿਕਰ ਹੈ ਜੀ ਜਨਤਾ ਦਾ ਅੰਦਰ ਬੈਠਿਆਂ ਨੂੰ। ਠੀਕ ਹੈ ਜੀ। ਹਿਰਾਸਤ 'ਚ ਵੀ ਇਹ ਹੁਕਮ ਜਾਰੀ ਕਰੀ ਜਾਂਦੇ। ਈਡੀ ਕਹਿੰਦੀ ਕਿ ਭਾਈ ਕਿਵੇਂ ਹੋ ਸਕਦਾ ਜਾਰੀ, ਨਾ ਉਹਨਾਂ ਕੋਲ ਕੋਈ ਡਿਵਾਈਸ, ਨਾ ਉਹਨਾਂ ਕੋਲ ਕੰਪਿਊਟਰ, ਨਾ ਮੋਬਾਈਲ ਤਾਂ ਅਸੀਂ ਪੁਰਾਣਾ ਲੱਭੀ ਜਾਂਦੇ ਆ ਜੀ ਉਹਨਾਂ ਦਾ, ਹੈ ਨਾ, ਤੇ ਅੰਦਰ ਕੋਈ ਚੀਜ਼ ਨਹੀਂ, ਨਾ ਕਾਪੀ ਪੈਨ, ਨਾ ਪੈਡ, ਤੇ ਕਿੱਥੋਂ ਹੁਕਮ ਜਾਰੀ ਹੁੰਦਾ। ਹੁਣ ਇਹਦੇ ਨਾਲ ਸਵਾਲ ਖੜਾ ਹੁੰਦਾ ਕਿ ਕੀ ਉਹ ਅੰਦਰੋਂ ਹੁਕਮ ਜਾਰੀ ਕਰ ਸਕਦੇ ਨੇ। ਪਹਿਲੀ ਗੱਲ ਤਾਂ ਇਹ ਕਿ ਕਾਨੂੰਨੀ ਤੌਰ ਤੇ ਹੁਕਮ ਜਾਰੀ ਹੋ ਸਕਦਾ ਅੰਦਰੋਂ। ਹਾਂਜੀ ਹਾਂਜੀ ਬਿਲਕੁਲ ਪ੍ਰਵੀਨ ਜੀ, ਜੇਕਰ ਕਾਨੂੰਨੀ ਤੌਰ ਤੇ ਸਮਝਣਾ ਬਿਲਕੁਲ ਹੋ ਸਕਦਾ, ਪਰ ਹਰ ਹੁਕਮ ਦੇ ਲਈ ਮੈਜਿਸਟ੍ਰੇਟ ਤੋਂ ਵੱਖਰੀ ਇਨਕੁਆਇਰੀ, ਵੱਖਰੀ ਮਨਜ਼ੂਰੀ ਲੈਣੀ ਪਊਗੀ। ਹਰ ਹੁਕਮ ਜਾਰੀ ਕਰਨ ਤੋਂ ਪਹਿਲਾਂ ਇਤਲਾਹ ਕਰਕੇ ਉਹਦੀ ਮਨਜ਼ੂਰੀ ਲੈ ਕੇ ਫਿਰ ਹੁਕਮ ਜਾਰੀ ਹੋ ਸਕਦਾ। ਕਿਉਂਕਿ ਹਿਰਾਸਤ ਦੇ ਵਿੱਚ ਜਾਂ ਜੇਲ੍ਹ ਦੇ ਵਿੱਚ ਜਿਸ ਵੀ ਸਥਿਤੀ 'ਚ ਹੋਵੇ ਬੰਦਾ, ਉਸ ਸਥਿਤੀ 'ਚ ਕੋਈ ਵਿਅਕਤੀ ਹੋਵੇ, ਹਰ ਉਹਦੇ ਨਾਲ ਇੱਕੋ ਤਰ੍ਹਾਂ ਦਾ ਕੈਦੀ ਵਾਲਾ ਨਿਯਮ ਲਾਗੂ ਹੋਣਾ। ਫਿਰ ਉਹਦੇ ਲਈ ਕੋਈ ਵੱਖਰਾ ਨਿਯਮ ਨਹੀਂਗਾ ਕਿ ਉਹ CM ਹੈ ਤੇ PM ਹੈ ਤੇ ਕੀ ਹੈ, ਉਸਨੂੰ ਉਸ ਨਿਯਮ 'ਚ ਲੰਘਣਾ ਪੈਣਾ। ਦੂਸਰੇ ਪਾਸੇ ਬਤੌਰ ਮੁੱਖ ਮੰਤਰੀ ਹੁਕਮ ਜਾਰੀ ਕਰਨਾ, ਤੇ ਪ੍ਰਵੀਨ ਜੀ ਇਹ ਕਾਨੂੰਨੀ ਤੌਰ ਤੇ, ਸੰਵਿਧਾਨਕ ਤੌਰ ਤੇ, ਸਿਧਾਂਤਕ ਤੌਰ ਤੇ ਹੇਠਾਂ ਤੋਂ ਹੁਕਮ ਉੱਪਰ ਨੂੰ ਚੱਲਦਾ। ਸਿੱਧਾ ਮੁੱਖ ਮੰਤਰੀ ਸਾਹਿਬ ਆਰਡਰ ਨਹੀਂ ਕੋਈ ਜਾਰੀ ਕਰ ਸਕਦੇ ਜੀ, ਥੱਲੇੋਂ ਸੰਬੰਧਿਤ ਵਿਭਾਗ ਤੋਂ ਚਿੱਠੀ ਬਣ ਕੇ ਜਾਊਗੀ, ਉਹ ਚਿੱਠੀ ਸੰਬੰਧਿਤ ਮੰਤਰੀ ਕੋਲ ਜਾਊਗੀ, ਮੰਤਰੀ ਤੋਂ ਬਾਅਦ ਜੇਕਰ ਕੋਈ ਸਿੱਧਾ ਹੁਕਮ ਵੀ ਜਾਰੀ ਹੋਣਾ ਤਾਂ ਉਹ ਕੈਬਨਿਟ 'ਚ ਆਊਗਾ, ਤੇ ਕੈਬਨਿਟ ਤੋਂ ਬਾਅਦ ਫਿਰ ਕੈਬਨਿਟ ਦੀ ਮਨਜ਼ੂਰੀ ਦੇ ਨਾਲ ਉਸ ਤੋਂ ਬਾਅਦ ਮੁੱਖ ਮੰਤਰੀ ਕੋਲ ਜਾਊਗਾ, ਤੇ ਜਦ ਸੰਬੰਧਿਤ ਵਿਭਾਗ ਦੀ ਕੋਈ ਚਿੱਠੀ ਮੁੱਖ ਮੰਤਰੀ ਕੋਲ ਜਾਊਗੀ। ਸੋ ਇਸ ਲਈ ਉਸ ਨਾਤੇ ਵੀ ਕਹਿੰਦੇ ਕਿ ਮੁੱਖ ਮੰਤਰੀ ਦਾ ਹੁਕਮ ਮਾਨਤਾ ਨਹੀਂ ਰੱਖਦਾ। ਬਿਲਕੁਲ ਜੀ। ਪਰ ਸਵਾਲ ਇਹ ਹੈ ਕਿ ਕੀ ਇਹਦੇ ਨਾਲੋਂ ਵੀ ਤੀਜਾ ਸਵਾਲ, ਇਹ ਕੀ ਹੁਕਮ ਅੰਦਰੋਂ ਆ ਰਹੇ ਨੇ ਜਾਂ ਜਾਲੀ ਜਾਰੀ ਕੀਤੇ ਜਾ ਰਹੇ ਨੇ, ਇਹ ਹੋਰ ਵੀ ਧੋਖਾ ਹੈ। ਦੇਖੋ ਅੰਦਰੋਂ ਆ ਰਹੇ ਨੇ ਤਾਂ ਇਹਨੂੰ ਅਸੰਭਵ ਨਹੀਂ ਤੁਸੀਂ ਕਹਿ ਸਕਦੇ। ਪ੍ਰਵੀਨ ਜੀ, ਜੇ ਹਿਰਾਸਤ ਦੇ ਵਿੱਚ ਜਾਂ ਜੇਲ੍ਹ ਦੇ ਵਿੱਚ ਬਾਹਰੋਂ ਸਾਰਾ ਕੁਝ ਜਾ ਸਕਦਾ, ਜਾ ਸਕਦਾ ਨਾ। ਹਾਂਜੀ ਹਾਂਜੀ ਬਿਲਕੁਲ, ਕੁਝ ਨਹੀਂ ਜਾਂਦਾ ਬਾਹਰੋਂ, ਕੀ ਕੁਝ ਨਹੀਂ ਅੰਦਰੋਂ ਬਰਾਮਦ ਹੁੰਦਾ। ਬਿਲਕੁਲ ਤੇ ਜੇ ਫੋਨ ਮਿਲ ਸਕਦੇ ਨੇ, ਸਿਮ ਮਿਲ ਸਕਦੇ ਨੇ, ਨਸ਼ਾ ਮਿਲ ਸਕਦਾ ਹੈ, ਗੋਲੀਆਂ, ਕੈਪਸੂਲ, ਦਾਰੂ, ਸਿੱਕਾ ਮਿਲ ਸਕਦਾ ਹੈ ਨਾ, ਹੋਰ ਜੋ ਇੱਛਾ ਹੋਵੇ ਕੈਦੀਆਂ ਦੀ ਉਹ ਸਾਰਾ ਕੁਝ ਮਿਲ ਸਕਦਾ, ਤਾਂ ਫਿਰ ਇੱਥੇ ਕੀ ਨਹੀਂ ਪਹੁੰਚ ਸਕਦਾ ਅੰਦਰ, ਤੇ ਅੰਦਰੋਂ ਚਿੱਠੀ ਕਿਉਂ ਨਹੀਂ ਆ ਸਕਦੀ। ਹੁਣ ਇਹ ਕਰ ਲੈਣਾ ਈਡੀ ਜਾਂਚ ਕਿ ਭਾਈ ਤੁਹਾਡਾ ਕੋਈ ਅਫਸਰ ਮਿਲਿਆ, ਉਹੀ ਤਾਂ ਨਹੀਂ ਲੈਟਰ ਦੇ ਕੇ ਸਾਈਨ ਕਰਾਉਂਦਾ। ਕਰ ਲੈਣ ਜਾਂਚ, ਕਿਤੇ ਰੋਟੀ ਵਾਲੇ ਡੱਬੇ 'ਚ ਤਾਂ ਨਹੀਂ ਕਾਗਜ਼ ਜਾਂਦਾ, ਹੈ ਕਰ ਲੈਣ ਜਾਂਚ ਕਿਤੇ ਕਿ ਵਕੀਲ ਤਾਂ ਨਹੀਂ ਕੋਈ ਕਾਗਜ਼ ਸਾਈਨ ਕਰਾ ਲਿਆਉਂਦੇ, ਹੈ ਨਾ, ਕੀ ਇਹਦਾ ਆਧਾਰ, ਇਹ ਜਾਂਚ ਹੋ ਜਾਵੇ ਜੀ। ਪਰ ਜੇ ਅੰਦਰੋਂ ਨਹੀਂ ਹੁੰਦਾ ਤਾਂ ਫਿਰ ਕੀ ਲੈਟਰ ਪੈਡ ਚੋਰੀ ਕਰ ਲਈ ਮੁੱਖ ਮੰਤਰੀ ਸਾਹਿਬ ਦੇ ਕਿਸੇ ਨੇ, ਜਾਂ ਦਸਤਖਤ ਡੰਮੀ ਬਣਾ ਕੇ ਰੱਖੇ ਨੇ, ਤੇ ਫਿਰ ਪੰਜਾਬ 'ਚ ਵੀ ਇਹ ਮੁੱਦਾ ਉੱਠਦਾ ਕਿ ਹਾਂ ਭਾਈ ਦਸਤਖਤਾਂ ਵਾਲੀ ਮੋਹਰ ਬਣਾ ਕੇ ਰੱਖੀ ਵੀ ਉਹੀ ਲਾ ਲੈਂਦੇ ਨੇ ਜੀ, ਫਿਰ ਇਹ ਮੋਹਰ ਤਾਂ ਨਹੀਂ ਕਿਤੇ ਉਹੀ ਜੀ। ਸੋ ਇਹ ਮਤਲਬ ਪ੍ਰਵੀਨ ਜੀ ਇਹਦੇ ਪਿੱਛੇ ਸਪਸ਼ਟ ਹੈ, ਈਡੀ ਜਾਂਚ ਕਰ ਲੂਗੀ, ਹੋ ਸਕਦਾ ਆਤਸ਼ੀ ਇਹਦੇ 'ਚ ਘਿਰ ਜਾਵੇ, ਹੋ ਸਕਦਾ ਕੇਜਰੀਵਾਲ ਘਿਰ ਜਾਵੇ, ਪਰ ਇਸ ਰਾਹੀਂ ਕੇਜਰੀਵਾਲ ਦਿੱਲੀ ਦੇ ਵੋਟਰਾਂ ਨੂੰ ਭਰਮਾ ਰਹੇ ਨੇ ਕਿ ਮੈਂ ਅੰਦਰੋਂ ਤੁਹਾਡੇ ਲਈ ਫਿਕਰਮੰਦ ਆ, ਮੈਨੂੰ ਆਪਣੀ ਕੋਈ ਪਰਵਾਹ ਨਹੀਂ ਹੈ। ਸੋ ਇਹਦੇ ਪਿੱਛੇ ਉਹਨਾਂ ਦਾ ਰਾਜਨੀਤਿਕ ਏਜੰਡਾ ਹੈ ਕਿ ਇਹਦੇ ਨਾਲ ਸ਼ਾਇਦ ਵੋਟ ਬੈਂਕ ਵੱਧ ਜਾਵੇ ਤੇ ਸਾਰਾ ਕੁਝ ਕੇਜਰੀਵਾਲ ਦੀ ਰਾਜਨੀਤੀ ਦੇ ਆਲੇ ਦੁਆਲੇ ਘੁੰਮੇ, ਤੇ ਹੋਰ ਜਿਹੜੇ ਗੱਠਜੋੜ 'ਚ ਸ਼ਾਮਲ ਨੇ ਉਹਦੀ ਵੀ ਚਰਚਾ ਮੱਧਮ ਪੈ ਗਈ, ਸਿਰਫ ਤੇ ਸਿਰਫ ਭਾਜਪਾ ਤੇ ਕੇਜਰੀਵਾਲ। ਸੋ ਇਹੀ ਮੇਰਾ ਦਾ ਭਾਜਪਾ ਚਾਹੁੰਦੀ ਸੀ ਤੇ ਇਹੀ ਕੇਜਰੀਵਾਲ ਚਾਹੁੰਦੇ ਸੀ, ਉਹ ਹੋ ਗਿਆ ਜੀ। ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਜੀ ਆਪਾਂ। ਕੇਜਰੀਵਾਲ ਦੇ ਹੱਕ ਦੇ ਵਿੱਚ ਰੈਲੀ ਕਰਨ ਦਿੱਲੀ ਨਹੀਂ ਜਾਣਗੇ ਕਹਿੰਦੇ ਪੰਜਾਬ ਦੇ ਕਾਂਗਰਸ ਲੀਡਰ। ਪੰਜਾਬ ਕਾਂਗਰਸੀਆਂ ਦੀ ਬੈਠਕ ਹੋਈ ਹੈ ਜੀ। ਹਾਂਜੀ, ਵੈਸੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਿੱਟੂ ਵਾਲੀ, ਉਹ ਵੀ ਇਸ ਬੈਠਕ 'ਚ ਖਾਸਾ ਕੁਛ ਚੱਲੀ ਗਿਆ ਉਹ ਵੀ। ਠੀਕ ਹੈ ਜੀ।
ਸੋ ਉਹ ਤੋਂ ਬਾਅਦ ਰਾਜਾ ਵੜਿੰਗ ਵੀ ਕਹਿ ਰਹੇ ਸੀ ਕਿ ਰਾਤ ਵੀ ਮੇਰੀ ਤਾਂ ਗੱਲ ਹੋ ਰਹੀ ਸੀ, ਹੈ ਰਾਤ ਵੀ ਕੋਈ ਦੱਸਿਆ ਨਹੀਂ ਕੁਛ। ਉਧਰ ਭਗਤ ਆਸ਼ੂ ਦੀ ਕਹਿ ਰਹੀ ਹੈ, ਕਹਿੰਦੀ ਪਾਰਟੀ ਦੀ ਮੀਟਿੰਗਾਂ ਰੱਖੀਆਂ ਸੀ, ਇੱਕ ਦਿਨ ਪਹਿਲਾਂ ਤਾਂ ਫੋਨ ਕਰ ਰਹੇ ਸੀਗੇ ਕਿ ਆਪਾਂ ਇੱਥੇ ਤੇ ਬੈਠਕਾਂ ਕਰਨੀਆਂ, ਹੈ ਨਾ। ਤੇ ਚਲੋ, ਪਰ ਇੱਧਰ ਕੇਜਰੀਵਾਲ ਵਾਲੇ ਮਸਲੇ ਦੇ ਉੱਤੇ ਵੀ ਖਾਸਾ ਮੰਥਨ ਹੋਇਆ ਕਾਂਗਰਸੀਆਂ ਦੀ ਬੈਠਕ 'ਚ। ਠੀਕ ਹੈ ਜੀ। ਪੰਜਾਬ ਮਾਮਲੇ ਦੇ ਇੰਚਾਰਜ ਵੀ ਸੀਗੇ, ਲੀਡਰ ਵੀ ਸਾਰੇ ਸੀਗੇ, ਪ੍ਰਧਾਨ ਵੀ ਸੀਗੇ, MLA ਵੀ ਸੀਗੇ। ਸੋ ਸਾਰਿਆਂ ਨੇ ਇਸ ਗੱਲ ਤੇ ਮੰਥਨ ਕੀਤਾ ਕਿ ਜੀ ਇੰਡੀਆ ਗੱਠਜੋੜ ਦੇ ਵਿੱਚ ਅਰਵਿੰਦ ਕੇਜਰੀਵਾਲ ਹੈਗਾ, ਔਰ 31 ਤਰੀਕ ਨੂੰ ਕਾਂਗਰਸ ਦੀ ਹਾਈ ਕਮਾਂਡ ਉਹਦੇ ਵਿੱਚ ਸ਼ਾਮਲ ਹੋਊਗੀ। ਇਹ ਕਹਿੰਦੇ ਕਿ ਆਪਾਂ ਤੈਅ ਕਰ ਲਿਆ ਕਿ ਨਾ ਹੱਕ 'ਚ ਨਾ ਵਿਰੋਧ 'ਚ ਕੁਝ ਨਹੀਂ ਬੋਲਣਾ ਇਸ ਮਸਲੇ ਤੇ। ਠੀਕ ਹੈ। ਕੇਜਰੀਵਾਲ ਵਾਲੇ ਮਸਲੇ ਤੇ ਪੰਜਾਬ ਕਾਂਗਰਸ ਟਿੱਪਣੀ ਨਹੀਂ ਕਰੇਗੀ, ਨਾ ਹੱਕ 'ਚ ਇਹਦੇ ਬੋਲੇਗੀ, ਨਾ ਇਸ ਦੇ ਮਾਮਲੇ ਤੇ ਵਿਰੋਧ ਕਰੇਗੀ ਉਹਦਾ, ਤੇ ਨਾ ਹੀ ਦਿੱਲੀ ਦਾ ਰੁਖ ਕਰੇਗੀ। ਸੋ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਤੁਹਾਨੂੰ 31 ਮਾਰਚ ਨੂੰ ਦਿੱਲੀ ਦੇ ਰਾਮਲਾ ਮੈਦਾਨ 'ਚ ਨਹੀਂ ਦਿਖੇਗੀ। ਹਾਂ, ਕੀ ਪਾਰਟੀ ਨੇ ਕੋਈ ਹੁਕਮ ਲਾਇਆ ਕਿ ਤੁਸੀਂ ਨਾ ਆਇਓ, ਚਾਹੇ ਵਰਕਰ ਭੇਜ ਦਿਓ, ਜਾਂ ਕਾਂਗਰਸ ਵੀ ਦੇਖਣਾ ਚਾਹੁੰਦੀ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਦਾ ਹੀ ਟੈਸਟ ਕਰ ਲਈਏ ਕਿ ਇਹਨਾਂ ਨਾਲ ਕਿੰਨੇ ਕੁ ਬੰਦੇ ਨਿਕਲਦੇ ਨੇ, ਇਹੀ ਦੇਖ ਲਈਏ ਪੰਜਾਬ ਚੋਂ ਕਿੰਨੇ ਨਿਕਲਦੇ, ਦਿੱਲੀ ਚੋਂ ਕਿੰਨੇ ਨਿਕਲਦੇ ਆ, ਫਿਰ ਦੇਖਾਂਗੇ। ਸੋ ਇਹ ਸਾਰੇ ਵਰਤਾਰੇ ਦੇ ਉੱਤੇ ਸਭ ਦੀ ਨਜ਼ਰ ਹੈ, ਪਰ ਪੰਜਾਬ ਕਾਂਗਰਸ ਨੇ ਆਪਣੀ ਸੂਬਾਈ ਲੀਡਰਸ਼ਿਪ ਨੇ ਇਸ ਤਰ੍ਹਾਂ ਸਪਸ਼ਟ ਕਰਤਾ ਕਿ ਅਸੀਂ ਇਸ ਮਸਲੇ ਤੇ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਮਾਮਲੇ 'ਚ ਟਿੱਪਣੀ ਵੀ ਨਹੀਂ ਕਰਨੀ, ਵਿਰੋਧ ਵੀ ਨਹੀਂ ਕਰਨਾ, ਹੱਕ 'ਚ ਵੀ ਨਹੀਂ ਆਉਣਾ, ਦਿੱਲੀ ਵੀ ਨਹੀਂ ਜਾਣਾ। ਅਸੀਂ ਪੰਜਾਬ ਦੇ ਵਿੱਚ ਇਹਨਾਂ ਦੇ ਉਲਟ ਖੜੇ ਹਾਂ ਤੇ ਉਲਟ ਖੜਾਂਗੇ। ਹਾਂਜੀ, ਬਿਲਕੁਲ। ਦਿੱਲੀ ਜਾਣਗੇ ਕੌਣ? ਸਾਧੂ ਸਿੰਘ ਧਰਮਸੋਤ ਤੋਂ ਪੁੱਛ ਲਓ, ਚਲੇ ਜਾਣਗੇ। ਭਾਰਤ ਭੂਸ਼ਣ ਆਸ਼ੂ ਤੋਂ ਪੁੱਛ ਲਓ, ਚਲੇ ਜਾਣਗੇ। ਸੁਖਪਾਲ ਖਹਿਰਾ ਤੋਂ ਪੁੱਛ ਲਓ, ਚਲੇ ਜਾਣਗੇ। ਬਿਲਕੁਲ ਨਹੀਂ, ਪ੍ਰਤਾਪ ਬਾਜਵਾ, ਰਾਜਾ ਵੜਿੰਗ ਜੋ ਕੁਛ ਇਹਨਾਂ ਨੂੰ ਬੋਲੇ ਨੇ, ਜਾਂ ਇਹਨਾਂ ਦੀਆਂ ਬਾਡੀਆਂ ਬੁੱਡੀਆਂ ਚੈੱਕ ਕਰਨੀਆਂ ਨੇ, ਸ਼ਾਲ ਚੈੱਕ ਕਰਨਾ ਹੈ ਨਾ, ਉਹ ਚੱਲ ਜਾਣਗੇ। ਸਵਾਲ ਤਾਂ ਬਹੁਤ ਨੇ ਸਾਰਿਆਂ ਲਈ, ਏਦਾਂ ਜਿਹੀ ਜੀ ਭਾਸ਼ਾ, ਜਿਹੀ ਜੀ ਸ਼ੈਲੀ ਰਹੀ ਹੈ, ਉਹ ਵੀ ਸਵਾਲ ਪੈਦਾ ਕਰਦੀ ਹੈ। ਤੇ ਕਾਂਗਰਸ ਦੀ ਆਪਣੀ ਮਜਬੂਰੀ ਵੀ ਹੈ। ਸੋ ਜੇ ਪੰਜਾਬ ਤੁਸੀਂ ਵਿਰੋਧੀ ਧਿਰ ਵਾਂਗ ਦਿਖਾਉਣਾ ਚਾਹੁੰਦੇ ਹੋ, ਪਰ ਤਾਂ ਵੀ ਕਿੰਨੀ ਦੇਰ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਓਗੇ ਕਿ ਦਿੱਲੀ 'ਚ ਤੁਹਾਡਾ ਗੱਠਜੋੜ ਹੈ, ਸ਼ੰਭੂ ਟੱਪਦੇ ਹੀ ਗੱਠਜੋੜ ਹੈ, ਤੇ ਇੱਧਰ ਗੱਠਜੋੜ ਨਹੀਂ ਹੈ। ਮਤਲਬ ਕੈਸੀ ਰਾਜਨੀਤੀ ਹੈ? ਇਹੀ ਹਾਲ ਅਕਾਲੀ ਦਲ ਤੇ ਭਾਜਪਾ ਦਾ। ਸੋ ਇਹ ਵੀ ਅਜੇ ਵੀ ਚਰਚਾਵਾਂ ਨੇ ਇਸ ਗੱਲ ਦੀਆਂ ਕਿ ਇਹ ਗੱਠਜੋੜ ਤਾਂ ਹੈਗਾ ਹੀ ਹੈ, ਪਰ ਕਿਤੇ ਨਾ ਕਿਤੇ ਕਹਿੰਦੇ ਹੋ ਸਕਦਾ ਕਿ ਕੱਚੇ ਪੱਕੇ ਉਮੀਦਵਾਰ ਵੀ ਇੱਕ ਦੂਜੇ ਸਾਹਮਣੇ ਕੁਝ ਸਾਧ ਦੇਣ, ਦੋ ਚਾਰ। ਹਾਂਜੀ, ਗੱਠਜੋੜ ਕਈ ਤਰ੍ਹਾਂ ਦੇ ਹੁੰਦੇ ਆ ਜੀ। ਇਕੱਲਾ ਇਹ ਨਹੀਂ ਹੁੰਦਾ ਕਿ ਐਲਾਨੀਆਂ ਹੁੰਦਾ ਤੇ ਉਮੀਦਵਾਰ ਵੰਡ ਕੇ ਹੁੰਦਾ। ਕਈ ਉਮੀਦਵਾਰ ਖੜੇ ਵੀ ਹੁੰਦੇ ਆ, ਪਰ ਗੱਠਜੋੜ ਫੇਰ ਵੀ ਅੰਦਰ ਖਾਤੇ ਹੁੰਦੇ। ਤੇ ਆਪਾਂ ਜਾਂਦਿਆਂ ਤੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਦੀ ਕੰਪੇਨ ਦੀ। ਸੋਸ਼ਲ ਮੀਡੀਆ ਤੇ ਹਰ ਚੀਜ਼ ਨੂੰ ਵਧਾ ਚੜਾ ਕੇ ਪੇਸ਼ ਕਰਨਾ, ਉਹਦੀ ਮੈਨੇਜਮੈਂਟ ਕਰਨਾ, ਆਪ ਜਿਹੜੀ ਆ ਉਹ ਭਾਜਪਾ ਦੇ ਪੈਰ 'ਚ ਪੈ ਰਹੀ ਹੈ, ਘੱਟ ਨਹੀਂ ਉਹਨਾਂ ਨਾਲੋਂ। ਹੁਣ ਲੰਘੇ ਦਿਨੀ ਕੇਜਰੀਵਾਲ ਨੂੰ ਸੋਸ਼ਲ ਮੀਡੀਆ ਤੇ ਟ੍ਰੈਂਡ ਕਰਨ ਦੇ ਲਈ ਇੱਕ ਨਵੀਂ ਤਕਨੀਕ ਇਜਾਦ ਕੀਤੀ ਗਈ, ਇੱਕ ਨਵੀਂ ਪੋਸਟ ਕਿ ਮੋਦੀ ਨੇ ਡਰਦੇ ਨੇ ਕੇਜਰੀਵਾਲ ਨੂੰ ਅੰਦਰ ਕੀਤਾ, ਮੋਦੀ ਨੂੰ ਕੇਜਰੀਵਾਲ ਤੋਂ ਡਰ ਲੱਗਦਾ। ਇੱਕ DP ਬਣਾਈ ਗਈ ਜਿਹਦਾ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ। ਕੇਜਰੀਵਾਲ ਦੀ ਜਿਹੜੀ ਸਲਾਖਾਂ ਵਾਲੀ ਫੋਟੋ ਸੀ ਸ਼ਰਮਾ ਜੀ, ਉਹ ਕਹਿੰਦੇ ਆਪਦੇ ਕਈ ਆਗੂਆਂ ਨੇ ਸੋਸ਼ਲ ਮੀਡੀਆ ਤੇ DP ਨਹੀਂ ਲਾਈ, ਜਿਸ ਤਰ੍ਹਾਂ ਦਾ ਹਾਈ ਕਮਾਂਡ ਦਾ ਹੁਕਮ ਸੀਗਾ। ਬਿਲਕੁਲ ਪ੍ਰਵੀਨ ਜੀ, ਅਰਵਿੰਦ ਕੇਜਰੀਵਾਲ ਦੀ ਇੱਕ ਸਲਾਖਾਂ ਪਿੱਛੇ ਵਾਲੀ ਫੋਟੋ ਹੈ, ਤੇ ਉਸ ਫੋਟੋ ਨੂੰ ਆਪ ਪਾਰਟੀ ਨੇ ਕਿਹਾ ਕਿ ਇੱਥੋਂ ਡਾਊਨਲੋਡ ਕਰੋ ਤੇ ਆਪੋ ਆਪਣੀ DP ਬਣਾਓ ਤੇ ਉਹਦੇ ਪਰ ਸਲੋਗਨ ਲਿਖੋ, ਮੋਦੀ ਦਾ ਸਭ ਤੋਂ ਵੱਡਾ ਡਰ ਅਰਵਿੰਦ ਕੇਜਰੀਵਾਲ, ਹੈ ਨਾ। ਤੇ ਉਹ ਲਾ ਕੇ ਫੋਟੋ ਲਾਓ। ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਅਚਿੱਛੇ ਤੌਰ ਤੇ ਲਾਈ, ਕੁਝ ਹੋਰ ਮੰਤਰੀਆਂ ਲੀਡਰਾਂ ਨੇ ਲਾਈ। ਪਰ ਇਸ ਮਸਲੇ ਤੇ ਮੈਂ ਦੇਖ ਰਿਹਾ ਸੀਗਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਉੱਤੇ ਮਸਲੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ MLA ਕੁਬਰ ਵਿਜੇ ਪ੍ਰਤਾਪ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਹੈ ਬਕਾਇਦਾ। ਠੀਕ ਹੈ ਜੀ। ਉਹ ਕਹਿੰਦੇ ਜੀ, ਉਹਨਾਂ ਨੇ ਲਿਖਿਆ ਕਿ ਤੁਸੀਂ ਮੈਨੂੰ ਉਸ ਹਾਲਤ 'ਚ ਨਹੀਂ ਰੱਖਿਆ ਕਿ ਮੈਂ ਤੁਹਾਡੀ ਕੋਈ ਮਦਦ ਕਰ ਸਕਾਂ। ਜਿਨ੍ਹਾਂ ਨੂੰ ਤਾਕਤ ਦਿੱਤੀ ਹੈ ਉਹ ਮਦਦ ਕਰਨ ਦੇ ਕਾਬਿਲ ਨਹੀਂ, ਜ਼ਿਆਦਾਤਰ ਤਾਂ ਖੁਸ਼ੀਆਂ ਮਨਾ ਰਹੇ ਨੇ, ਦਿਖਾਵੇ ਲਈ ਕੋਈ ਪ੍ਰਦਰਸ਼ਨ ਜ਼ਰੂਰ ਕਰ ਰਹੇ ਨੇ। ਸੋ ਇਹਦਾ ਮਤਲਬ ਆਮ ਆਦਮੀ ਪਾਰਟੀ ਦੇ ਅੰਦਰ ਸਾਰਾ ਕੁਝ ਠੀਕ ਨਹੀਂ ਹੈ। ਤੇ ਫਿਰ ਇਸ ਤੋਂ ਗਾਂ ਆਮ ਆਦਮੀ ਪਾਰਟੀ ਦੇ ਇਸ ਮਸਲੇ ਤੇ ਆਫੀਸ਼ੀਅਲ ਹੁਕਮਾਂ ਤੋਂ ਬਾਵਜੂਦ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕਈ MLA ਨੇ DP ਨਹੀਂ ਲਾਈ। ਹੁਣ ਇਸ ਪ੍ਰੋਗਰਾਮ ਚੱਲਣ ਤੋਂ ਬਾਅਦ ਲੱਗ ਜਾਣ ਤਾਂ ਵੱਖਰੀ ਗੱਲ ਹੈ। ਹਾਂਜੀ, ਹੈ ਨਾ। ਭਾਰਤੀ ਸਮੇਂ ਅਨੁਸਾਰ ਜੇਕਰ ਮੈਂ ਗੱਲ ਕਰਾਂ ਤਾਂ ਮੰਗਲਵਾਰ ਦੀ ਦੇਰ ਰਾਤ ਤੱਕ DP ਨਹੀਂ ਲੱਗੀ ਹੋਈਆਂ ਸੀ। ਠੀਕ ਹੈ ਜੀ। ਕੀ MLA ਦੀ ਹੋਰ ਛੱਡੋ, ਜਿਹੜੇ 8 ਉਮੀਦਵਾਰ ਐਲਾਨੇ ਨੇ ਉਹਨਾਂ ਚੋਂ 1-2 ਅਜੇ ਹੈਗੇ ਜਿਹਨਾਂ ਨੇ DP ਨਹੀਂ ਲਾਈ। ਬਿਲਕੁਲ ਠੀਕ ਹੈ। ਤੇ ਜਿਹੜੇ ਸੁਭਾਵੀ ਉਮੀਦਵਾਰ ਨੇ ਜੇ ਉਹਨਾਂ ਚੋਂ ਕਈਆਂ ਨੇ ਨਹੀਂ ਲਾਈ। ਸੋ ਇਸ ਲਈ ਇਹਦਾ ਕੀ ਮਤਲਬ ਹੈ?
ਕੀ ਮਾਇਨੇ ਨੇ ਕਿ ਪਾਰਟੀ ਦੇ ਅੰਦਰ ਖਲਾਰਾ ਪੈ ਗਿਆ, ਇਕਜੁੱਟਤਾ ਨਹੀਂ ਹੈ, ਜਿਸ ਗੱਲ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਘਰੇ ਬੁਲਾ ਕੇ ਸੱਦ ਕੇ ਉਹਨੂੰ ਸਮਝਾਇਆ ਬੁਝਾਇਆ ਸੀ। ਕਾਗਜ਼ੀ ਗੱਲ ਹੈ, ਕਿਉਂਕਿ ਪਾਰਟੀ 'ਚ ਵੀ ਤਾਂ ਕੁਛ ਮਸਰ ਹੋਈ ਜਾਂਦਾ ਕਿ ਮੁੱਖ ਮੰਤਰੀ ਸਾਹਿਬ ਸਾਨੂੰ ਤਾਂ ਕਹੀ ਜਾਂਦੇ ਕਿ ਇਕਜੁੱਟ ਰਹੋ, ਕਿਤੇ ਬਿਖਰ ਨਾ ਜਾਓ, ਕਹਿੰਦੇ ਆਪਣੀ ਤਾਲਮੇਲ ਬੜੀ ਚੰਗੀ ਹੈ ਬੀਜੇਪੀ ਨਾਲ, ਅਗਲੇ ਵੀ ਕਹੀ ਜਾਂਦੇ ਨੇ। ਪਰ ਪੰਜਾਬ 'ਚ ਮੁੱਖ ਮੰਤਰੀ ਭਗਵੰਤ ਉਹਨਾਂ ਨੂੰ ਪਤਾ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਜਿਤਾਉਣਾ ਹੈ, ਐਮਪੀਆਂ ਨੂੰ ਜਿਤਾਉਣਾ ਹੈ, ਤਾਂ ਭਾਜਪਾ ਦੇ ਨਾਲ ਹੀ ਖਿੱਚ ਕੇ ਚੱਲਣਾ ਪੈਣਾ ਪੰਜਾਬ 'ਚ। ਸੋ ਉਸ ਮਸਲੇ ਤੋਂ ਚੱਲਣਗੇ। ਪਰ ਕੀ ਇਹਦੇ ਪਿੱਛੇ ਕੋਈ ਵੱਡੀ ਰਾਜਨੀਤੀ ਤਾਂ ਨਹੀਂ ਕਿ ਦੋ ਪਾਰਟੀ ਦੇ ਵਿੱਚ ਚਰਚਾ ਚੱਲ ਜਾਣ, ਭਾਜਪਾ ਤੇ ਆਮ ਆਦਮੀ ਪਾਰਟੀ, ਉਸ ਨੂੰ ਕੇਂਦਰ 'ਚ ਲਿਆਉਣ ਦੀ ਕੋਈ ਇਹ ਖੇਡ ਤਾਂ ਨਹੀਂ। ਸੋ ਜੋ ਵੀ ਹੋਵੇ, ਪਰ ਫਿਲਹਾਲ ਪੰਜਾਬ ਦੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਾਲ ਕੇਜਰੀਵਾਲ ਦੀ ਸਲਾਖਾਂ ਵਾਲੀ ਫੋਟੋ ਦੇ ਨਾਲ ਸਹਿਮਤ ਨਹੀਂ, ਜਾਂ ਤੁਹਾਨੂੰ ਡਰ ਲੱਗਦਾ ਕਿ ਇਹ ਜੀ ਫੋਟੋ ਲਾਉਣ ਨਾਲ ਕਿਤੇ ਆਪ ਨਾ ਕੱਲ ਨੂੰ ਇਹ ਜੀ ਫੋਟੋ ਖਿਚਾਉਣੀ ਪੈ ਜਾਵੇ। ਸੋ ਜੋ ਵੀ ਹੈ, ਪਰ ਆਮ ਆਦਮੀ ਪਾਰਟੀ ਖਿਲਰੀ ਹੋਈ ਨਜ਼ਰ ਆ ਰਹੀ ਹੈ ਪੰਜਾਬ। ਪਹਿਲਾਂ ਇੱਕ ਨਾ ਕੰਪੇਨ ਚੱਲੀ ਸੀਗੀ ਕਿ ਮੈਂ ਵੀ ਸਹੁੰ ਖਾ ਕੇ ਕਹਿਣਾ ਕਿ ਅਕਾਲੀ ਦਲ ਦਾ ਫਲਾਂ ਲੀਡਰ ਨਸ਼ੇ ਦਾ ਤਸਕਰ, ਚਿੱਟੇ ਦਾ ਤਸਕਰ। ਉਹ ਲੋਕਾਂ ਨੇ ਹੋਰਡਿੰਗ ਬਣਾ ਬੋਰਡ ਬਣਾ ਤੇ ਵੱਡੇ ਲਵਾ ਤੇ ਖੰਭਿਆਂ ਦੇ ਉੱਤੇ। ਉਹ ਪਤਾ ਲੱਗਾ ਸੁਪਰੀਮੋ ਸਾਹਿਬ ਤਾਂ ਉਸ ਮਾਮਲੇ ਦੇ ਵਿੱਚ ਪੈਰ ਪਿਛਾਂਹ ਖਿੱਚ ਗਏ। ਫਿਰ ਹੁਣ ਜਿਹੜੇ ਪਿੰਡਾਂ ਵਾਲੇ ਨੇ ਸੀ ਉਹ ਵੀ ਰਾਤ ਨੂੰ ਮੂੰਹ ਹਨੇਰੇ ਚੜ ਕੇ ਖੰਭਿਆਂ ਤੋਂ ਉਹਨਾਂ ਨੇ ਵੀ ਲਾਏ। ਸੋ ਇਹ ਜਿਹੜੀ ਡੀਪੀ ਕੰਪੇਨ ਆ ਨਾ, ਇਹ ਜਿਹੜੀ ਕਲੇਮਿੰਗ ਕੰਪੇਨ ਹੈ, ਕਈ ਵਾਰੀ ਮਹਿੰਗੀ ਪੈ ਜਾਂਦੀ ਹੈ। ਤੇ ਜਦੋਂ ਇੱਕ ਵਾਰੀ ਕੰਨੀ ਹੱਥ ਲੱਗ ਜਾਣ, ਫਿਰ ਤੁਹਾਨੂੰ ਪਤਾ ਉਹ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਕਿਤੇ ਕੱਲ ਨੂੰ ਮੇਰੀ ਨਾ ਲੱਗ ਜੇ। ਜੇਲ੍ਹ ਤੋਂ ਕਿਤੋਂ ਨਹੀਂ ਡਰ ਲੱਗਦਾ। ਹਾਂਜੀ, ਉਹ ਇੱਕ ਹਿੰਦੀ ਦੀ ਐਡ ਹੁੰਦੀ ਹੈ ਨਾ, ਡਰ ਸਭ ਕੋ ਲੱਗਦਾ ਹੈ, ਗਲਾ ਸਭ ਕਾ ਸੂਖਤਾ ਹੈ। ਡਰ ਸਾਰਿਆਂ ਨੂੰ ਹੀ ਲੱਗਦਾ ਸ਼ਰਮਾ ਜੀ, ਇਹ ਤਾਂ ਬਿਲਕੁਲ। ਪਰ ਡਰ ਦੇ ਅੱਗੇ ਜਿੱਤ ਹੈ ਜੀ, ਡਰ ਤੋਂ ਅੱਗੇ। ਹਾਂ, ਡਰ ਦੇ ਅੱਗੇ ਜਿੱਤ। ਪਰ ਉਹ ਜਿੱਤ ਲਈ ਤਾਂ ਕਿਰਦਾਰ ਹੋਣਾ ਚਾਹੀਦਾ ਨਾ, ਜਿੱਤ ਲਈ ਤਾਂ ਤਿਆਰੀ ਹੋਣੀ ਚਾਹੀਦੀ ਹੈ। ਡਰ ਤੋਂ ਅੱਗੇ ਤਾਂ ਜਿੱਤ ਹੈਗੀ ਹੈ, ਪਰ ਉਹਦੇ ਲਈ ਕਿਰਦਾਰ ਹੋਣਾ ਚਾਹੀਦਾ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪੰਜਾਬੀ ਰੇਡੀਓ ਐਸੇ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।